ਐਲਗਰੋਵ, ਹਰਜੀਤ ਸਿੰਘ ਲੈਥਰੋਪ, ਊੜਾ ਡੈਟ, ਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰ ਸਕਦੇ ਹੋ 888 99 14। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸੁਪਰੀਮ ਕੋਰਟ ਨੇ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦੇ ਦਿੱਤਾ ਆ ਕਿ 5 ਲੱਖ ਦੇ ਕਰੀਬ ਜੋ ਲੋਕ ਕਿਊਬਾ, ਹੇਤੀ ਤੇ ਨਿਕਾਰਾਗੁਆ ਤੋਂ ਤੇ ਵੈਨਜ਼ੂਏਲਾ ਤੋਂ ਸੀਗੇ, ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈਗਾ। ਸੋ ਇਹਨਾਂ ਨੂੰ ਟੈਂਪਰੇਰੀ ਸਟੇਟਸ ਦਿੱਤਾ ਗਿਆ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਵੱਲੋਂ। ਤੇ ਹੁਣ ਯੂਐਸ ਅਲਟੀਮੇਟਲੀ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਸਾਰਾ ਸਟੇਟਸ ਆ ਉਹ ਖਤਮ ਹੋਣ ਜਾ ਰਿਹਾ ਹੈਗਾ। ਕਾਰਨ ਕੀ ਆ ਵੀ ਇਹ ਕੋਈ ਪੋਲੀਟੀਕਲ ਜਾਂ ਇਕਨੋਮਿਕ ਟਰਮੋਇਲ ਜਿਹੜਾ ਉਹਨਾਂ ਦੇ ਮੁਲਕਾਂ 'ਚ ਹੋਇਆ ਸੀ, ਉਹਦੇ ਕਰਕੇ ਇਹ ਇੱਥੇ ਆਏ ਸੀ ਤੇ ਉਹਨਾਂ ਨੂੰ ਟੈਂਪਰੇਰੀ ਪ੍ਰੋਟੈਕਟਡ ਇਮੀਗ੍ਰੈਂਟ ਸਟੇਟਸ ਦਿੱਤਾ ਗਿਆ ਸੀ। ਹੁਣ ਤੇ ਟਰੰਪ ਉਹਨਾਂ ਨੇ ਉਸ ਨੂੰ ਜਿਹੜਾ ਓਵਰਟਰਨ ਕਰਤਾ ਸੀ ਤੇ ਉਸ ਤੋਂ ਬਾਅਦ ਇਹ ਅਲਟੀਮੇਟਲੀ ਕੇਸ ਸੁਪਰੀਮ ਕੋਰਟ ਦੇ ਕੋਲ ਚਲਾ ਗਿਆ ਸੀ ਤੇ ਹੁਣ ਸੁਪਰੀਮ ਕੋਰਟ ਨੇ ਇਹ ਕਿਹਾ ਆ ਵੀ 5,30,000 ਦੇ ਕਰੀਬ ਜਿਹੜੇ ਉਹ ਮਾਈਗ੍ਰੈਂਟ ਆ, ਕਈ ਲੰਮੇ ਸਮੇਂ ਤੋਂ ਅਮਰੀਕਾ 'ਚ ਰਹਿ ਰਹੇ ਆ, ਉਹਨਾਂ ਸਾਰਿਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈਗਾ। ਜਸਟਿਸ ਕੇਤਨਜੀ ਬਰਾਊਨ ਜੈਕਸਨ ਤੇ ਸੋਨੀਆ ਸੋਟੋਮਾਇਰ, ਇਹ ਜਿਹੜੇ ਦੋ ਲਿਬਰਲ ਜੱਜ ਆ ਤਿੰਨਾਂ ਵਿੱਚੋਂ, ਇਹਨਾਂ ਨੇ ਡਿਸੈਂਟ ਕੀਤਾ। ਬਾਕੀ ਜਿਹੜੇ ਆ ਉਹ ਇਸ ਹੱਕ ਦੇ ਵਿੱਚ ਆਏ ਵੀ ਹਾਂ ਇਹਨਾਂ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਹੈਗਾ। ਵਾਈਟ ਹਾਊਸ ਕਹਿੰਦੇ ਵੀ ਸੈਲੀਬ੍ਰੇਟ ਕਰ ਰਿਹਾ ਆ ਇਸ ਡਿਸੀਜਨ ਨੂੰ, ਸੁਪਰੀਮ ਕੋਰਟ ਦੇ ਨੂੰ, ਤੇ ਉਹ ਇਹ ਕਹਿ ਰਿਹਾ ਵੀ 5 ਲੱਖ ਲੋਕ ਇਨਵੇਡਰ ਸੀਗੇ। ਵਾਈਟ ਹਾਊਸ ਦੇ ਚੀਫ ਆਫ ਸਟਾਫ ਸਟੀਫਨ ਮਿਲਰ ਨੇ CNN ਨੂੰ ਇਹ ਦੱਸਿਆ ਵੀ ਸੁਪਰੀਮ ਕੋਰਟ ਹੁਣ ਵਿੱਚ ਐਂਟਰ ਹੋ ਗਈ ਆ ਤੇ ਉਹਨਾਂ ਨੇ ਜਿਹੜਾ ਆ ਇਹ ਫੈਸਲਾ ਸਹੀ ਦਿੱਤਾ ਹੈਗਾ। ਜਸਟਿਸ ਜੈਕਸਨ ਨੇ ਆਪਣੇ ਕੋਰਟ ਆਰਡਰ 'ਚ ਇਹ ਲਿਖਿਆ ਵੀ 2.5 ਮਿਲੀਅਨ ਲੋਕਾਂ ਦੇ ਜਿਹੜਾ ਲਾਈਫ ਆ ਉਹ ਤੁਸੀਂ ਰਿਸਕ ਦੇ ਉੱਤੇ ਪਾ ਰਹੇ ਆ ਤੇ ਵੀ ਮੈਂ ਇਸ ਦੇ ਨਾਲ ਨਹੀਂ ਐਗਰੀ ਕਰਦੀ ਹੈਗੀ। ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਤੇ ਜਿਹੜਾ ਇਹ ਪ੍ਰੋਗਰਾਮ ਆ ਇਸ ਨੂੰ ਬੰਦ ਕੀਤਾ ਜਾਵੇ। ਮਾਰਚ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਏਮ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਉਹ CHNV ਹਿਊਮਨਿਟੇਰੀਅਨ ਪੈਰੋਲ ਪ੍ਰੋਗਰਾਮ ਇਹ ਬੰਦ ਕਰਨ ਜਾ ਰਹੇ ਹੈਗੇ ਆ। ਇਹ ਜਿਹੜੀ ਰੂਲਿੰਗ ਆ ਇਹ ਆਈ ਹੈਗੀ ਆ ਜਦੋਂ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਟੈਂਪਰੇਰੀ ਪ੍ਰੋਟੈਕਟਡ ਜਿਹੜਾ ਸਟੇਟਸ ਆ, ਇੱਕ ਸੈਪਰੇਟ ਪ੍ਰੋਗਰਾਮ ਜਿਹੜਾ ਵੈਨਜ਼ੂਏਲਾ ਇਮੀਗ੍ਰੈਂਟ ਦਾ ਸੀ, 3.5 ਲੱਖ ਲੋਕ ਉਹਦੇ ਵਿੱਚ ਸੀਗੇ, ਉਸ ਨੂੰ ਵੀ ਜਿਹੜਾ ਰਿਵੋਕ ਕਰ ਲਿਆ ਗਿਆ ਸੀਗਾ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ 2022 ਦੇ ਵਿੱਚ ਯੂਕਰੇਨੀਅਨ ਲੋਕਾਂ ਦੇ ਲਈ ਵੀ ਇਹ ਸੇਮ ਪ੍ਰੋਗਰਾਮ ਸੈਟਅਪ ਕੀਤਾ ਸੀ ਜੋ ਰਸ਼ੀਆ ਦੀ ਇਨਵੇਜ਼ਨ ਤੋਂ ਬਾਅਦ ਭੱਜ ਰਹੇ ਸੀ। ਸੋ ਹੁਣ ਉਹਨਾਂ ਦਾ ਵੀ ਜਿਹੜਾ ਡਿਸੀਜਨ ਆ ਅਲਟੀਮੇਟਲੀ ਇਸ ਤੋਂ ਬਾਅਦ ਮੇਰੇ ਖਿਆਲ ਨਾਲ ਇਹੀ ਆਵੇਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਇਹ ਵੀ ਇਮੀਗ੍ਰੇਸ਼ਨ ਦੇ ਨਾਲ ਹੀ ਸੰਬੰਧਿਤ ਜਿਹੜੀ ਉਹ ਹੈਗੀ ਆ। ਇਮੀਗ੍ਰੇਸ਼ਨ ਦੀਆਂ ਜਿਹੜੀਆਂ ਅਰੈਸਟ ਹੁਣ ਕੋਰਟ ਹਾਊਸਿਸ ਦੇ ਵਿੱਚ, ਉਹ ਕਹਿੰਦੇ ਵੀ ਡੈਪੂਟੇਸ਼ਨ ਦਾ ਇੱਕ ਨਵਾਂ ਹਥਿਆਰ ਬਣ ਕੇ ਉੱਭਰ ਰਹੀ ਆ। ਕਹਿੰਦੇ ਵੀ ਮਾਈਗ੍ਰੈਂਟਸ ਦਾ ਜਿਹੜਾ ਲੀਗਲ ਪ੍ਰੋਸੈਸ ਦਾ ਇੱਕ ਰਾਹ ਆ, ਉਹ ਜਿਹੜੇ ਹੱਕ ਹਕੂਕ ਆ ਉਹ ਉਹਨਾਂ ਦੇ ਸਟ੍ਰਿਪ ਕੀਤੇ ਜਾ ਰਹੇ ਆ, ਉਹ ਵਾਪਸ ਖੋਏ ਜਾ ਰਹੇ ਆ। ਸੋ ਕਹਿੰਦੇ ਵੀ ਹੈਂਡਕਫ ਕਰਕੇ ਪ੍ਰੋਸੀਡਿੰਗਸ ਅਟੈਂਡ ਕਰਨ ਆਏ ਲੋਕਾਂ ਦੇ ਲਈ ਇਹ ਇੱਕ ਬੜੀ ਮੁਸ਼ਕਿਲ ਵਾਲਾ ਸਬੱਬ ਜਿਹੜਾ ਉਹ ਬਣਿਆ ਆ। ਉਹ ਤਾਂ ਅਮਰੀਕਾ ਦੇ ਵਿੱਚ ਡਿਊ ਪ੍ਰੋਸੈਸ ਦੀ ਗੱਲ ਆਖੀ ਜਾਂਦੀ ਆ, ਪਰ ਇਹਨਾਂ ਮਾਈਗ੍ਰੈਂਟਸ ਦੇ ਲਈ, ਖਾਸ ਕਰਕੇ ਜਿਹੜੇ ਅਸਾਈਲਮ ਸੀਕਰਸ ਆ ਜਿਨ੍ਹਾਂ ਦੀਆਂ ਅਦਾਲਤ ਦੇ ਵਿੱਚ ਕਾਰਵਾਈਆਂ ਚੱਲ ਰਹੀਆਂ ਆ, ਉਹਨਾਂ ਦੇ ਸਿਰ ਦੇ ਉੱਤੇ ਇਹ ਜਿਹੜੀ ਤਲਵਾਰ ਆ ਲਗਾਤਾਰ ਲਟਕ ਰਹੀ ਆ। ਕਿਹਨੂੰ ਚੱਕ ਰਿਹਾ ਕਿਹਨੂੰ ਨਹੀਂ ਚੱਕ ਰਹੇ ਉਹਦੇ ਪ੍ਰਤੀ ਕੋਈ ਸਪਸ਼ਟ ਪਾਲਿਸੀ ਜਿਹੜੀ ਉਹ ਨਹੀਂ ਆ। ਸੋ ਕਈ ਵਾਰੀ ਇੱਦਾਂ ਹੀ ਮਹਿਸੂਸ ਹੁੰਦਾ ਵੀ ਜਿਹਦਾ ਜੀ ਕਰਦਾ ਆ ਉਸ ਨੂੰ ਜਿਹੜਾ ਉਹ ਚੁੱਕ ਵੀ ਜਿਹੜਾ ਉਹ ਲਿਆ ਜਾਂਦਾ ਆ। ਕਿਸੇ ਦਾ ਜਦੋਂ ਕੇਸ ਰੱਦ ਹੋ ਰਿਹਾ ਆ, ਕੈਂਸਲ ਹੋ ਰਿਹਾ ਆ, ਕਲੋਜ਼ ਹੋ ਰਿਹਾ ਆ, ਜਾਂ ਉਹਨੂੰ ਨਾਂਹ ਕਰ ਦਿੱਤੀ ਜਾਂਦੀ ਆ, ਤਾਂ ਉਹਨੂੰ ਫਿਰ ਕਹਿੰਦੇ ਵੀ ਜਦੋਂ ਡੈਪੂਟੇਸ਼ਨ ਪ੍ਰੋਸੀਡਿੰਗਸ 'ਚ ਪਾਉਣ ਦੀ ਗੱਲ ਚੱਲਦੀ ਆ ਤੇ ਉਸ ਤੋਂ ਬਾਅਦ 'ਚ ਇਹਨਾਂ ਨੂੰ ਕਾਰਵਾਈ ਪਾ ਕੇ ਨਾਲ ਦੇ ਨਾਲ ਹੈਂਡਕਫ ਕੀਤਾ ਜਾ ਰਿਹਾ ਆ। ਬੀਤੇ ਜਿਹੜੇ ਆ ਹਫ਼ਤਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਕੋਰਟ ਹਾਊਸਿਸ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ
ਉੱਥੋਂ ਇਹ ਵੀਡੀਓਜ਼, ਉੱਥੋਂ ਇਹ ਚਰਚਾ ਜਿਹੜੀ ਉਹ ਲਗਾਤਾਰ ਛੁੜੀ ਆ। ਪਹਿਲਾਂ ਵੀ ਦੇਖੋ ਹਰਜੋਤ ਸਿੰਘ ਜੀ, ਵੀ ਅਸਾਈਲਮ ਸੀਕਰਸ ਆ, ਉਹਨਾਂ ਦੇ ਕੇਸ ਚੱਲਦੇ ਸੀ, ਨਾ ਹੁੰਦੀ ਸੀ, ਉਹਨਾਂ ਨੂੰ ਫਿਰ ਦੁਬਾਰਾ ਜਿਹੜੀ ਇੱਕ ਮੌਕਾ ਜਿਹੜਾ ਉਹ ਮਿਲ ਜਾਂਦਾ ਸੀਗਾ ਅਸਾਈਲਮ ਦੇ ਲਈ ਅਪਲਾਈ ਕਰਨ ਦੇ ਲਈ। ਇੱਕ ਪ੍ਰੋਸੈਸ ਜਿਹੜਾ ਉਹ ਹੁੰਦਾ ਸੀਗਾ। ਪਰ ਹੁਣ ਟਰੰਪ ਪ੍ਰਸ਼ਾਸਨ ਇਹ ਕਰ ਰਿਹਾ ਵੀ ਹਾਂ, ਜੇ ਤੁਹਾਨੂੰ ਇੱਕ ਵਾਰੀ ਨਾ ਹੋ ਗਈ ਆ ਤੇ ਤੁਹਾਨੂੰ ਨਾਲ ਦੇ ਨਾਲ ਜਿਹੜੇ ਡੈਪੂਟੇਸ਼ਨ ਦੇ ਪ੍ਰੋਸੈਸ ਦੇ ਵਿੱਚ ਜਿਹੜਾ ਪਾ ਕੇ ਤੇ ਐਕਸਪੀਡਾਈਟ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ ਉਹ ਕੱਢ ਦਿੱਤਾ ਜਾਵੇ। ਆਪਾਂ ਦੇਖਿਆ ਵੀ ਪਿਛਲੇ 2 ਦਿਨਾਂ ਦੇ ਵਿੱਚ ਕਿੱਦਾਂ ਆਈਸ ਵਾਲੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੂੰ ਜਿਹੜੀਆਂ ਝਿੜਕਾਂ ਸੁਣਨੀਆਂ ਪਈਆਂ। ਇਸ ਕਰਕੇ ਵੀ ਟਰੰਪ ਹੁਣੀ ਚਾਹੁੰਦੇ ਵੀ 3000 ਬੰਦਾ ਗ੍ਰਿਫਤਾਰ ਹੋਣਾ ਚਾਹੀਦਾ ਰੋਜ਼ਾਨਾ, ਪਰ ਉਹਨੇ ਹੋ ਨਹੀਂ ਰਹੇ। ਉਹਦੇ ਚੱਲਦਿਆਂ ਝਿੜਕਾਂ ਤੋਂ ਬਾਅਦ ਕਈਆਂ ਨੇ ਅਸਤੀਫੇ ਵੀ ਜਿਹੜੇ ਉਹ ਦੇ ਦਿੱਤੇ ਆ। ਸੋ ਇਹ ਕਹਿੰਦੇ ਵੀ ਅਰੈਸਟ ਇਮੀਡੀਏਟਲੀ ਹੋ ਰਹੀਆਂ ਆ ਜਿੱਦਾਂ ਹੀ ਇਮੀਗ੍ਰੇਸ਼ਨ ਕੇਸ ਜਾਂ ਡਿਸਮਿਸ ਜਾਂ ਕਲੋਜ਼ ਕਰ ਰਹੇ ਆ। ਸੋ ਕਹਿੰਦੇ ਵੀ ਇਹ ਜਿਹੜੀ ਸਿਚੁਏਸ਼ਨ ਆ ਉਹ ਲੋਕਾਂ ਦੇ ਲਈ ਮਾੜੀ ਜਿਹੜੀ ਉਹ ਬਣੀ ਆ। ਅਮਰੀਕਨ ਫਰੈਂਡ ਸਰਵਿਸ ਕਮੇਟੀ ਫਲੋਰੀਡਾ ਇੱਕ ਅਬਜ਼ਰਵਰ ਆ ਜੋ ਇਸ ਚੀਜ਼ ਨੂੰ ਨਿਗਰਾਨੀ ਜਿਹੜੀ ਉਹ ਰੱਖਦੇ ਆ। ਇੱਕ ਸੋਸ਼ਲ ਜਸਟਿਸ ਨਾਨ ਪ੍ਰੋਫਿਟ ਹੈਗੇ ਆ। ਉਹ ਕਹਿੰਦੇ ਵੀ ਜਿੱਥੇ ਜਦੋਂ ਕੇਸ ਦੀ ਸੁਣਵਾਈ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਕਿਸੇ ਟਾਈਮ ਖੁਸ਼ੀ ਹੁੰਦੀ ਸੀ, ਅਰਦਾਸ ਕਰਦੇ ਸੀ, ਕੋਈ ਸੈਲੀਬ੍ਰੇਟ ਕਰ ਰਿਹਾ ਸੀਗਾ, ਕਹਿੰਦੇ ਵੀ ਉਹ ਹੁਣ ਹਰ ਇੱਕ ਚੀਜ਼ ਦੁੱਖ ਦੇ ਨਾਲ, ਤਕਲੀਫ ਦੇ ਨਾਲ, ਗੁੱਸੇ ਦੇ ਨਾਲ ਜਿਹੜੀ ਆ ਉਹ ਤਬਦੀਲ ਇਮੋਸ਼ਨਸ ਹੋ ਗਏ ਆ, ਜਦ ਲੋਕਾਂ ਨੂੰ ਉੱਥੋਂ ਹੱਥਕੜੀਆਂ ਲਾ ਕੇ ਲਿਜਾਇਆ ਜਿਹੜਾ ਉਹ ਜਾ ਰਿਹਾ ਆ। ਕੋਈ ਇਸ ਦੇ ਹੱਕ 'ਚ ਹੋਊਗਾ, ਕੋਈ ਉਸ ਦੇ ਅਗੇਂਸਟ ਹੋਊਗਾ, ਪਰ ਮਸਲਾ ਇੱਥੇ ਬਾਟਮ ਲਾਈਨ ਹਰਜੋਤ ਸਿੰਘ ਜੀ ਉਹ ਬਣ ਜਾਂਦਾ ਡਿਊ ਪ੍ਰੋਸੈਸ ਨੂੰ ਜਿਹੜਾ ਉਹ ਲੈ ਕੇ। ਸੋ ਉਹ ਵੀ ਇੱਕ ਗ੍ਰੇ ਏਰੀਆ ਇਸ ਟਾਈਮ ਬਣ ਚੁੱਕਾ ਆ ਵੀ ਕੀ ਮਾਈਗ੍ਰੈਂਟਸ ਦਾ ਡਿਊ ਪ੍ਰੋਸੈਸ ਬਣਦਾ ਆ, ਕੀ ਉਹਨਾਂ ਨੂੰ ਅਦਾਲਤ ਦੇ ਵਿੱਚ ਜਿਹੜੀ ਆ ਡੈਪੂਟੇਸ਼ਨ ਤੋਂ ਪਹਿਲਾਂ ਇੱਕ ਮੌਕਾ ਮਿਲਣਾ ਚਾਹੀਦਾ ਆ ਜਾਂ ਨਹੀਂ ਮਿਲਣਾ ਚਾਹੀਦਾ। ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਰੱਪਾ ਆ ਇਸ ਟਾਈਮ ਬਣਿਆ ਪਿਆ। ਚਰਚਾ ਜਿਹੜੀ ਉਹ ਖਾਸੀ ਜਿਹੜੀ ਉਹ ਛਿੜੀ ਪਈ ਆ। ਸੋ ਪਰ ਇਹ ਆ ਵੀ ਆਈਸ ਵਾਲੇ ਘਾਤ ਲਾ ਕੇ ਅੱਜ ਕੱਲ ਇਮੀਗ੍ਰੇਸ਼ਨ ਕੋਰਟਾਂ ਦੇ ਬਾਹਰ ਜਿਹੜੇ ਉਹ ਇਹ ਕਾਰਵਾਈਆਂ ਪਾ ਰਹੇ। ਸਾਰਿਆਂ ਦੇ ਉੱਤੇ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਉਹ ਕਰਨਗੇ ਤੇ ਨਾ ਹੀ ਉਹ ਕਰ ਸਕਦੇ ਆ, ਪਰ ਇਹ ਆ ਵੀ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਇੱਕ ਵਾਰੀ ਇਹ ਡਰ ਪੈਦਾ ਹੁੰਦਾ ਆ। ਪਰ ਇੱਥੇ ਨਾਲ ਇਹ ਜ਼ਰੂਰ ਸਪਸ਼ਟ ਕਰਨਾ ਚਾਹੁੰਦੇ ਆ, ਚਾਹੇ ਮਾਹੌਲ ਜਿੱਦਾਂ ਦਾ ਵੀ ਹੋਵੇ, ਜੇ ਤੁਹਾਡੀ ਇਮੀਗ੍ਰੇਸ਼ਨ ਦੀ ਤਰੀਕ ਆ, ਆਈਸ ਦੀ ਤਰੀਕ ਆ, ਉਹਨੂੰ ਮਿਸ ਨਹੀਂ ਕਰਨਾ। ਜੇ ਉਹ ਤੁਸੀਂ ਮਿਸ ਕਰਦੇ ਆ ਤਾਂ ਫਿਰ ਤਾਂ ਤੁਸੀਂ ਪੱਕਾ ਹੀ ਉਹਨਾਂ ਦੀ ਕੜਕੀ ਦੇ ਵਿੱਚ ਫਸ ਜਾਓਗੇ। ਇੰਡੀਆ ਵਿੱਚ ਹੁਣ ਤੱਕ ਅਮਰੀਕਾ ਤੋਂ 1000 ਦੇ ਕਰੀਬ ਜਿਹੜੇ ਭਾਰਤੀ ਮੂਲ ਦੇ ਨੈਸ਼ਨਲਸ ਆ, ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈਗਾ। ਰਣਧੀਰ ਜੈਸਵਾਲ ਸਪੋਕਸਪਰਸਨ ਹੈਗੇ ਇੰਡੀਆ ਦੇ ਫੋਰਨ ਮਿਨਿਸਟਰੀ ਦੇ, ਉਹਨਾਂ ਨੇ ਕਿਹਾ ਵੀ 62% ਲੋਕ ਕਮਰਸ਼ੀਅਲ ਫਲਾਈਟਸ ਦੇ ਰਾਹੀਂ ਆਏ ਹੈਗੇ ਆ। ਹੋਰ ਉਹਦੇ ਬਾਰੇ ਡਿਟੇਲ ਉਹਨਾਂ ਨੇ ਨਹੀਂ ਦਿੱਤੀ ਹੈਗੀ। ਤੇ ਸਭ ਤੋਂ ਪਹਿਲਾਂ ਜਿਹੜੀ ਫਲਾਈਟ ਸ਼ੁਰੂ ਹੋਈ ਸੀ 100 ਦੇ ਕਰੀਬ ਜਿਹੜੇ ਇੰਡੀਅਨਸ ਆ, ਉਹਨਾਂ ਨੂੰ ਯੂਐਸ ਮਿਲਟਰੀ ਫਲਾਈਟਸ ਦੇ ਨਾਲ ਭੇਜਿਆ ਗਿਆ ਸੀ। ਯੂਐਸਏ ਦੇ ਵਿੱਚ 18000 ਦੇ ਕਰੀਬ ਕਹਿੰਦੇ ਇੰਡੀਅਨ ਨੈਸ਼ਨਲਸ ਆ ਜੋ ਕੰਟਰੀ 'ਚ ਇਲੀਗਲੀ ਐਂਟਰ ਕੀਤੇ ਹੈਗੇ ਆ। ਯੂਐਸ ਦੀ ਐਮਬੈਸੀ ਇੰਡੀਆ ਦੇ ਵਿੱਚ ਜੋ ਆ ਇੰਡੀਆ ਦੀ ਐਮਬੈਸੀ ਜੋ ਯੂਐਸਏ ਦੇ ਵਿੱਚ ਆ ਉਹ ਦੱਸ ਰਹੀ ਹੈਗੀ ਆ। ਸੋ ਇਹਦੇ ਹਿਸਾਬ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਜੇ ਕੋਈ ਇੰਡੀਆ ਦੀ ਐਮਬੈਸੀ ਵਾਲੇ ਇਹ ਕਹਿੰਦੇ ਆ ਵੀ ਇਲੀਗਲੀ ਅਮਰੀਕਾ 'ਚ ਹੈਗਾ, ਉਹਨਾਂ ਨੂੰ ਅਮਰੀਕਾ ਛੱਡ ਕੇ ਆ ਜਾਣਾ ਚਾਹੀਦਾ ਹੈਗਾ। ਦੂਸਰਾ ਜਿਹੜਾ ਇਸ ਟਾਈਮ ਵੱਡਾ ਕੁਐਸਚਨ ਬਣਿਆ ਹੋਇਆ ਆ ਇੰਡੀਆ ਦੇ ਲਈ ਹੈਡਿਕ ਆ, ਉਹ ਸਟੂਡੈਂਟ ਵੀਜ਼ੇ ਨੂੰ ਲੈ ਕੇ ਹੈਗਾ ਆ। 3,30,000 ਦੇ ਕਰੀਬ ਇੰਡੀਅਨ ਸਟੂਡੈਂਟ ਲੀਗਲੀ 2023-2024 ਦੇ ਵਿੱਚ ਯੂਐਸਏ ਦੇ ਵਿੱਚ ਐਂਟਰ ਕੀਤੇ ਆ। ਸੋ ਉਹਨਾਂ ਦੇ ਉੱਤੇ ਵੀ ਕਾਫੀ ਜਿਹੜੀ ਤਲਵਾਰ ਆ ਉਹ ਲਟਕ ਰਹੀ ਹੈਗੀ ਆ, ਕਿਉਂਕਿ ਚਾਈਨੀਜ਼ ਸਟੂਡੈਂਟ ਨੂੰ ਲੈ ਕੇ ਤਾਂ ਕਲੀਅਰ ਕੱਟ ਹੀ ਕਹਿ ਦਿੱਤਾ ਹੈ ਮਾਰਕੋ ਰੂਬੀਓ ਨੇ ਵੀ ਕੱਲਾ ਅਸੀਂ ਚੈੱਕ ਕਰਾਂਗੇ ਕਿਹਦੇ ਜਿਹੜੇ ਸਬੰਧ ਆ ਕਮਿਊਨਿਸਟ ਜਿਹੜੇ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਨਾਲ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਬਣਦੀ ਜਾ ਰਹੀ ਹੈ। ਅੱਜ ਵਾਸ਼ਿੰਗਟਨ ਪੋਸਟ ਨੇ ਇੱਕ ਓਪੀਨੀਅਨ ਆਰਟੀਕਲ ਲਿਖਿਆ ਆ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਵਨ ਆਫ ਦਾ ਮੋਸਟ ਪ੍ਰੋ ਇਲੀਗਲ ਇਮੀਗ੍ਰੇਸ਼ਨ ਪ੍ਰੈਜ਼ੀਡੈਂਟ ਬਣ ਗਏ ਹੈਗੇ ਆ। ਕਹਿੰਦੇ ਸਿਚੁਏਸ਼ਨ ਇਹ ਬਣ ਗਈ ਆ ਵੀ ਜਿਹੜੇ ਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਵੀ ਟਰਨ ਇਨਟੂ ਇਲੀਗਲ ਇਮੀਗ੍ਰੈਂਟ ਕੀਤਾ ਜਾ ਰਿਹਾ। ਜਿਸ ਤਰ੍ਹਾਂ ਆਪਾਂ 3.5 ਲੱਖ ਲੋਕਾਂ ਦੀ ਹੁਣ ਪਹਿਲੀ ਖਬਰ ਦੇ ਵਿੱਚ ਸਾਂਝੀ ਕੀਤੀ ਆ ਵੀ ਉਹ ਤਾਂ ਲੀਗਲੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਸਟੇਟਸ ਦਿੱਤਾ ਸੀ ਟੈਂਪਰੇਰੀ ਪ੍ਰੋਟੈਕਟਡ ਸਟੇਟਸ, ਕਿਉਂਕਿ ਵੈਨਜ਼ੁਏਲਾ ਦੇ ਵਿੱਚ ਡਿਕਟੇਟਰ ਸੀ, ਲੋਕ ਉੱਥੋਂ ਭੱਜੇ ਸੀ, ਉਹਨਾਂ ਨੂੰ ਖਤਰਾ ਸੀ, ਹਿਊਮਨਿਟੇਰੀਅਨ ਕ੍ਰਾਈਸਿਸ ਦੇ ਦੌਰਾਨ ਲੋਕ ਭੱਜੇ ਸੀਗੇ। ਸੋ ਇਸ ਆਰਟੀਕਲ 'ਚ ਉਹ ਕਹਿੰਦੇ ਆ ਵੀ ਜਿਹੜਾ ਕੋਈ ਵੀ ਜਿੱਦਾਂ ਗੋਰਾ ਨਹੀਂ ਹੈਗਾ ਇਮੀਗ੍ਰੈਂਟ, ਉਹ
ਟਰੰਪ ਐਡਮਿਨਿਸਟ੍ਰੇਸ਼ਨ ਆਪਣੇ ਆਪ ਨੂੰ ਉਹਨਾਂ ਤੋਂ ਖਤਰਾ ਮਹਿਸੂਸ ਕਰ ਰਿਹਾ ਹੈਗਾ। ਸੋ ਪਹਿਲਾਂ ਉਹਨਾਂ ਨੇ ਫਰਵਰੀ ਮਹੀਨੇ 'ਚ ਵੈਨਜ਼ੂਏਲਾ ਦੇ ਲੋਕਾਂ ਦਾ ਪ੍ਰੋਟੈਕਸ਼ਨ ਕੈਂਸਲ ਕਰਨ ਦੀ ਕੋਸ਼ਿਸ਼ ਕੀਤੀ। ਸੋ ਸੁਪਰੀਮ ਕੋਰਟ ਨੇ ਹੁਣ ਉਹਨਾਂ ਨੂੰ ਜਿਹੜੀ ਗ੍ਰੀਨ ਲਾਈਟ ਆ ਉਹ ਦੇ ਦਿੱਤੀ ਹੈਗੀ ਆ। ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਵਾਲੇ ਇਹ ਕਹਿ ਰਹੇ ਆ ਤੇ ਕਹਿੰਦੇ ਵੀ ਇਹ ਵਨ ਆਫ ਦਾ ਲਾਰਜੈਸਟ ਮਾਸ ਇਲੀਗਲਾਈਜੇਸ਼ਨ ਇਵੈਂਟ ਯੂਐਸ ਦੀ ਹਿਸਟਰੀ ਦੇ ਵਿੱਚ ਹੈਗੀ ਆ। ਹੁਣ ਇਹ ਤੋਂ ਨੈਕਸਟ ਜਿਹੜਾ ਟਾਰਗੇਟ ਹੋਊਗਾ ਉਹ ਅਫਗਾਨਿਸਤਾਨ ਦੇ ਲੋਕ ਹੋਊਗੇ। 9,000 ਦੇ ਕਰੀਬ ਅਫਗਾਨ ਯੂਐਸਏ ਦੇ ਵਿੱਚ ਰਹਿ ਰਹੇ ਹੈਗੇ ਆ। ਤੇ ਬਹੁਤ ਸਾਰੇ ਲੋਕਾਂ ਨੇ ਜਦੋਂ ਅਫਗਾਨਿਸਤਾਨ ਦੇ ਵਿੱਚ ਲੜਾਈ ਚੱਲ ਰਹੀ ਸੀ ਅਮਰੀਕਾ ਦੀ ਮਿਲਟਰੀ ਦਾ ਸਾਥ ਦਿੱਤਾ ਆਪਣੀ ਲਾਈਫ ਨੂੰ ਖਤਰੇ ਵਿੱਚ ਪਾ ਕੇ। ਸੋ ਉਹਨਾਂ ਦੀ ਜਿਹੜੀ ਡਿਪੋਰਟੇਸ਼ਨ ਆ ਉਹ ਜੁਲਾਈ ਦੇ ਵਿੱਚ ਹੋ ਸਕਦੀ ਹੈਗੀ ਆ। ਤੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਆ ਉਹਨਾਂ ਨੇ ਇਹ ਕਿਹਾ ਆ ਵੀ ਅਫਗਾਨਿਸਤਾਨ ਹੁਣ ਸੇਫ ਆ। ਅਫਗਾਨਿਸਤਾਨ ਕਹਿੰਦੀ ਪਈ ਪ੍ਰਮੋਟ ਕਰ ਰਹੀ ਹੈ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਟੂਰਿਜ਼ਮ ਨੂੰ ਪ੍ਰਮੋਟ ਕਰ ਰਹੀ ਆ ਤਾਂ ਕਿ ਉਹਨਾਂ ਦਾ ਗਲੋਬਲ ਇਮੇਜ ਬਣਿਆ ਜਾ ਸਕੇ। ਜੇ ਹੁਣ ਅਫਗਾਨਿਸਤਾਨ ਸੇਫ ਆ ਤੇ ਅਫਗਾਨੀ ਜਿਹੜੇ ਲੋਕਾਂ ਨੇ ਪੋਲੀਟੀਕਲ ਅਸਾਈਲਮ ਲਏ ਹੈਗੇ ਆ ਉਹਨਾਂ ਨੂੰ ਵਾਪਸ ਉੱਥੇ ਚਲਾ ਜਾਣਾ ਚਾਹੀਦਾ। ਇਹ ਕ੍ਰਿਸਟੀ ਨੋਇਮ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈਗਾ। ਸੋ ਇੱਕ ਪ੍ਰੋਫੈਸਰ ਹੈਗੇ ਆਸਟਨ ਕੋਚਰ ਜੋ ਸਾਇਰਾਕੂਜ਼ ਯੂਨੀਵਰਸਿਟੀ ਦੇ ਵਿੱਚ ਆ ਤੇ ਕਹਿੰਦੇ ਵੀ ਜਿਹੜੇ ਕ੍ਰਿਮੀਨਲ ਕਨਵਿਕਸ਼ਨ ਵਾਲੇ ਜਿਹੜੇ ਇਮੀਗ੍ਰੇਸ਼ਨ ਡਿਟੈਂਸ਼ਨ ਆ ਉਹ ਡੇਢ ਟਾਈਮ ਹੀ ਵਧੀਆ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਪਹਿਲੇ ਨਾਲੋਂ। ਤੇ ਕੋਈ ਐਡਾ ਜ਼ਿਆਦਾ ਨਹੀਂ ਵੀ ਉਹ ਜਿਹੜੇ ਕ੍ਰਿਮੀਨਲ ਲੋਕਾਂ ਨੂੰ ਫੜ ਕੇ ਦਵਾ-ਦਵ ਅੰਦਰ ਕੀਤਾ ਜਾ ਰਿਹਾ ਹੈਗਾ। ਪਰ ਜਿਹੜੇ ਲੋਕਾਂ ਦਾ ਕ੍ਰਿਮੀਨਲ ਐਕਟੀਵਿਟੀ ਨਾਲ ਕੋਈ ਕੰਸਰਨ ਨਹੀਂ ਹੈਗਾ ਹੁਣ ਉਹਨਾਂ ਲੋਕਾਂ ਨੂੰ ਵੀ ਜਿਹੜਾ ਆ ਡਿਪੋਰਟ ਕੀਤਾ ਜਾ ਰਿਹਾ ਹੈਗਾ। ਸਟੂਡੈਂਟਸ ਦੀ ਸਿਚੁਏਸ਼ਨ ਤੁਹਾਡੇ ਸਾਹਮਣੇ ਹੈਗੀ ਆ। ਸੋ ਹਜੇ ਬਰਥਰਾਈਟ ਸਿਟੀਜ਼ਨਸ਼ਿਪ ਵਾਲਾ ਜਿਹੜਾ ਆ ਬਲੌਕ ਤਾਂ ਹੋ ਗਿਆ ਪਰ ਉਹ ਵੀ ਜਿਹੜੀ ਤਲਵਾਰ ਆ ਲੋਕਾਂ ਦੇ ਉੱਤੇ ਇਸ ਟਾਈਮ ਲਟਕ ਰਹੀ ਹੈਗੀ ਆ। ਸੋ ਇਹ ਆਰਟੀਕਲ ਜਿਹੜਾ ਪੜ੍ਹਨ ਵਾਲਾ ਕਾਫੀ ਇੰਟਰਸਟਿੰਗ ਆਰਟੀਕਲ ਆ ਜਿਹੜੇ ਸਾਡੇ ਸਰੋਤੇ ਆ ਪੜ੍ਹ ਸਕਦੇ ਹੈਗੇ। ਵਾਸ਼ਿੰਗਟਨ ਪੋਸਟ ਨੇ ਅੱਜ ਓਪੀਨੀਅਨ ਆਰਟੀਕਲ ਛਾਪਿਆ ਇਸ ਵਾਰ ਜੀ ਬਿਲਕੁਲ ਹਰਜੋਤ ਸਿੰਘ ਜੀ ਇਹ ਸਿਚੁਏਸ਼ਨ ਇਸ ਟਾਈਮ ਇਹੀ ਜਿਹੜੀ ਉਹ ਚੱਲ ਰਹੀ ਹੈ ਇੰਡੀਆ ਨੂੰ ਲੈ ਕੇ ਕਾਫੀ ਜਿਹੜੀਆਂ ਨਿਊਜ਼ ਆ ਖਾਸ ਕਰਕੇ H1B ਨੂੰ ਜਿਹੜਾ ਉਹ ਲੈ ਕੇ ਕਈ ਕੁਛ ਜਿਹੜਾ ਚੱਲ ਰਿਹਾ ਉਹ ਵੀ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰਦੇ ਆ ਵੀ ਸਿਚੁਏਸ਼ਨ ਇਸ ਟਾਈਮ ਬਣ ਕੀ ਰਹੀ ਆ। ਜਿਹੜੀ ਉਹ ਤੁਸੀਂ ਗੱਲ ਆਖੀ ਸੀ 1000 ਜਾਣੇ ਕਰ ਨਹੀਂ ਸਕਦੇ ਉਹ ਮੰਨੇ ਆ ਕਹਿੰਦੇ ਵੀ 1000 ਜਾਣੇ ਆਲਰੇਡੀ ਵਾਪਸ ਆ ਚੁੱਕੇ ਹੈਗੇ ਆ ਆ ਚੁੱਕੇ ਆ। ਸੋ ਡਿਪੋਰਟ ਆਲਰੇਡੀ ਉਹਨਾਂ ਨੇ ਕਰ ਦਿੱਤੇ ਆ। ਸੋ ਪਹਿਲਾਂ ਜਦੋਂ ਸ਼ੁਰੂਆਤ 'ਚ ਪਲੇਨ ਗਏ ਸੀਗੇ ਕਈ ਕਹਿੰਦੇ ਸੀ ਯਾਰ ਰੌਲਾ ਜ਼ਿਆਦਾ ਆ ਪਤਾ ਨਹੀਂ ਕਿੰਨੇ ਜਿਹੜੇ ਉਹਨਾਂ ਨੇ ਘੱਲਣੇ ਹੈਗੇ ਆ। ਯਾਦ ਹੋਣਾ ਹਰਜੋਤ ਸਿੰਘ ਜੀ ਜਦ ਸਹੁੰ ਚੁੱਕ ਸਮਾਗਮ ਦੇ ਉੱਤੇ ਲੇਲੜੀਆਂ ਕੱਢਦੇ ਫਿਰਦੇ ਸੀ ਇੱਥੇ ਜੈ ਸ਼ੰਕਰ ਹੋਣੀ ਵੀ ਮੋਦੀ ਨੂੰ ਸੱਦ ਲਓ ਜਦੋਂ ਮੋਦੀ ਆਇਆ ਵੀ ਤਾਂ ਉਦੋਂ ਇਹਨਾਂ ਦਾ ਇਕਰਾਰ ਹੋਇਆ ਸੀਗਾ ਵੀ ਅਸੀਂ ਜਿਹੜੇ ਭਾਰਤੀ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਨੇ ਉਹਨਾਂ ਨੂੰ ਅਸੀਂ ਵਾਪਸ ਲੈਣ ਦੇ ਲਈ ਇੰਡੀਆ ਵਾਲੇ ਜਿਹੜੇ ਉਹ ਮੰਨ ਗਏ ਸੀ। ਉਹਨਾਂ 'ਚੋਂ 1000 ਬੰਦਾ ਜਿਹੜਾ ਆਲਰੇਡੀ ਇਹਨਾਂ ਨੇ ਵਾਪਸ ਘੱਲ ਦਿੱਤਾ। ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ 18,000 ਹੋਰ ਆਇਡੈਂਟੀਫਾਈ ਕੀਤਾ ਆ। ਬਾਕੀ ਜਿਹੜੇ ਆਇਡੈਂਟੀਫਾਈਡ ਨਹੀਂ ਆ ਉਹ ਆંકੜਾ ਤਾਂ ਇਸ ਤੋਂ ਕਾਫੀ ਵੱਡਾ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਇਹ ਸਿਚੁਏਸ਼ਨ ਬਣੀ ਆ ਇੰਡੀਆ ਦੇ ਨਾਲ। ਹੁਣ ਅੱਗੇ ਕੀ ਬਣੂਗਾ ਇਹਦੇ ਬਾਰੇ ਕੁਛ ਜਿਹੜੀਆਂ ਨਿਊਜ਼ ਹੁੰਦੀਆਂ ਆ ਜਾਂ ਕਿਸੇ ਦੇ ਕਿਹਦੇ ਬਿਆਨ ਆ ਕੀ ਬਿਆਨ ਆ ਰਹੇ ਆ ਉਹਨਾਂ ਦੇ ਉੱਤੇ ਜ਼ਰੂਰ ਵਿਚਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ। JD ਵੈਂਸ ਹੁਣ H1B ਦੇ ਰੌਲੇ ਰੱਪੇ ਦੇ ਵਿੱਚ ਉਹਨਾਂ ਦਾ ਇਹ ਬਿਆਨ ਆਇਆ ਆ ਕਹਿੰਦੇ ਵੀ ਇਹ ਜਿਹੜਾ ਤੁਸੀਂ ਆਈਡੀਆ ਸੋਚਦੇ ਹੋ ਵੀ ਅਮਰੀਕਨ ਸਿਟੀਜ਼ਨ ਦੇ ਕੋਲ ਟੈਲੈਂਟ ਹੀ ਨਹੀਂ ਹੈਗਾ ਕੁਝ ਵਧੀਆ ਚੀਜ਼ ਕਰਨ ਦੇ ਲਈ ਇਹ ਟੋਟਲੀ ਜਿਹੜੀ ਰੱਦੀ ਗੱਲ ਆ। ਇਹ JD ਵੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਇਸ ਮੌਕੇ ਉਹਨਾਂ ਨੇ ਆਪਣੀ ਚੁੱਪੀ ਤੋੜਦੇ ਹੋਏ H1B ਦੇ ਉੱਤੇ ਜੋ ਮਸਲਾ ਬਣਿਆ ਪਿਆ ਕੰਟਰੋਵਰਸੀ ਜਿਹੜੀ ਉਹ ਚੱਲ ਰਹੀ ਆ ਉਸ ਦੇ ਵਿੱਚ ਨਿਊਜ਼ਮੈਕਸ ਜਿਹੜਾ ਚੈਨਲ ਆ ਉਹਦੇ ਨਾਲ ਗੱਲਬਾਤ ਕਰਦੇ ਹੋਏ ਆਖਿਆ ਆ ਯੂਨੀਵਰਸਿਟੀਜ਼ ਦੇ ਉੱਤੇ ਕ੍ਰੈਕਡਾਊਨ ਦੇ ਦਰਮਿਆਨ ਇਹਨਾਂ ਦੀ ਇਹ ਜਿਹੜੀ ਇੰਟਰਵਿਊ ਆ ਉਹ ਹੁਣ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਉਹਨਾਂ ਨੇ ਕਿਹਾ ਵੀ 50-60s ਦੇ ਵਿੱਚ ਜਦੋਂ ਪਿੱਛੇ ਜਾਂਦੇ ਸੀ ਅਮਰੀਕਾ ਦਾ ਜਿਹੜਾ ਸਪੇਸ ਪ੍ਰੋਗਰਾਮ ਸੀ ਉਦੋਂ ਤਾਂ ਕੋਈ ਨਹੀਂ ਸੀਗਾ ਇੱਥੇ ਹੋਰ ਬਾਹਰਲੇ ਮੁਲਕਾਂ ਵਾਲੇ ਅਮਰੀਕਨ ਸਿਟੀਜ਼ਨ ਦੇ ਦੁਆਰਾ ਬਿਲਟ ਕੀਤਾ ਗਿਆ ਸੀ। ਕੁਝ ਜਰਮਨ ਤੇ ਜੂਇਸ਼ ਸਾਇੰਟਿਸਟ ਕਹਿੰਦੇ ਵੀ ਉਦੋਂ ਵਰਲਡ ਵਾਰ 2 ਤੋਂ ਬਾਅਦ ਚ ਜਿਹੜੇ ਉਹ ਆਏ ਸੀ ਪਰ ਮੋਸਟਲੀ ਅਮਰੀਕਨ ਸਿਟੀਜ਼ਨ ਸੀਗੇ ਜਿਨ੍ਹਾਂ ਨੇ ਇੱਕ ਜ਼ਬਰਦਸਤ ਸਪੇਸ ਪ੍ਰੋਗਰਾਮ ਜਿਹੜਾ ਉਹ ਅਮਰੀਕਨ ਟੈਲੈਂਟ ਦੇ ਨਾਲ ਜਿਹੜਾ ਉਹ ਬਣਾਇਆ ਆ। ਸੋ JD ਵੈਂਸ ਕਹਿੰਦੇ ਵੀ ਉਹ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਨੇ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੇ ਫੋਰਨ ਸਟੂਡੈਂਟ ਵੀਜ਼ਾਸ ਨੂੰ ਜਿਹੜਾ ਉਹ ਵਾਪਸ ਲੈ ਲਿਆ ਜਾਵੇ। ਇਹ ਵੀ ਇੱਕ ਹਰਜੋਤ ਸਿੰਘ ਜੀ ਮਾਗਾ ਮੂਵਮੈਂਟ ਦੀ ਜਿਹੜੀ ਥਿਊਰੀਜ਼ ਦੇ ਵਿੱਚੋਂ ਇੱਕ ਆ ਵੀ ਜਿਹੜੇ ਬਾਹਰਲੇ ਮੁਲਕ ਦੇ ਜਿਹੜੇ ਲੋਕ ਆ ਉਹ ਇੱਥੇ ਆਉਂਦੇ ਨੇ
ਅਮਰੀਕਾ ਦੇ ਰਿਸੋਰਸਿਸ ਵਰਤਦੇ ਨੇ ਤੇ ਬਾਅਦ ਦੇ ਵਿੱਚ ਅਮਰੀਕਾ ਦੇ ਲਈ ਇੱਕ ਚੁਣੌਤੀ ਜਿਹੜੀ ਉਹ ਪੈਦਾ ਕਰ ਦਿੰਦੇ ਹੈਗੇ ਆ। ਸੋ H1B ਨੂੰ ਲੈ ਕੇ ਵੀ ਜਿਹੜੇ ਮਾਗਾ ਵਾਲਿਆਂ ਦਾ ਖਾਸ ਕਰਕੇ ਇਹ ਮੰਨਣਾ ਆ, ਰਾਈਟ ਵਿੰਗ ਦਾ ਜਿਹੜਾ ਇਹ ਮੰਨਣਾ ਆ ਵੀ ਅਮਰੀਕਨ ਜੌਬਸ H1B ਵਾਲੇ ਜਿਹੜੇ ਉਹ ਖਾ ਰਹੇ ਨੇ। ਹੁਣੇ ਥੋੜੇ ਦਿਨ ਪਹਿਲਾਂ ਇੱਕ ਜਿਹੜੀ ਆ ਆਸ਼ਾ ਜਡੇਜਾ ਮੋਟਵਾਨੀ ਦੇ ਨਾਲ JD ਵੈਂਸ ਦੀ ਜਿਹੜੀ ਉਹ ਗੱਲਬਾਤ ਹੋਈ ਆ, ਉਸੇ ਦੇ ਉੱਤੇ ਜਿਹੜੇ ਰਾਈਟ ਵਿੰਗ ਵਾਲੇ ਆ, ਮਾਗਾ ਵਾਲਿਆਂ ਨੇ ਉਹਨਾਂ ਨੇ ਚੰਗਾ ਰੌਲਾ ਪਾਇਆ। ਕਹਿੰਦੇ ਵੀ ਆਹ ਦੇਖੋ ਬੀਜੇਪੀ RSS ਦੀ ਏਜੰਟ ਜਿਹੜੀ ਇੰਡੀਆ ਦੀ ਆ, ਉਹਦੇ ਨਾਲ JD ਵੈਂਸ ਵਾਈਨ ਤੇ ਡਾਈਨ ਜਿਹੜੀ ਉਹ ਕਰ ਰਹੇ ਆ। ਕਹਿੰਦੇ ਵੀ ਇਹ ਹੁਣ ਆਪਣੀ ਇਕਨੋਮੀ ਨੂੰ ਤਾਂ ਗੁੱਡ ਬਾਏ ਤੁਸੀਂ ਆਖੋ, ਕਿਸ ਯੂਰ ਇਕਨੋਮੀ ਗੁੱਡ ਬਾਏ, ਤੇ ਇੰਡੀਆ ਦੇ ਨੈਸ਼ਨਲ ਇੰਟਰਸਟ ਆ ਉਹਨਾਂ ਨੂੰ ਹੁਣ ਫੈਸਿਲਿਟੇਟ ਕਰੂਗਾ। ਜਿਹੜਾ ਊਸ਼ਾ ਵੈਂਸ ਦਾ ਜਿਹੜਾ ਐਂਗਲ ਆ ਉਹ ਵੀ ਇੱਕ ਤਰੀਕੇ ਦੇ ਨਾਲ JD ਵੈਂਸ ਦੇ ਨਾਲ ਜੁੜ ਕੇ ਜਿਹੜਾ ਉਹ ਸਾਹਮਣੇ ਜਿਹੜਾ ਉਹ ਆ ਰਿਹਾ। ਇੰਡੀਅਨ ਓਰੀਜਨ ਵੈਂਚਰ ਕੈਪੀਟਲਿਸਟ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਹੀ ਜਿਹੜੇ ਸਮਰਥਕ ਆ, ਇਹਨਾਂ ਦੇ ਹੀ ਧੜੇ ਦੇ ਵਿੱਚ ਇਹ ਚਰਚਾ ਜਿਹੜੀ ਉਹ ਚੱਲੀ ਆ ਵੀ ਭਾਈ ਤੁਸੀਂ ਇਹਨਾਂ ਦੇ ਨਾਲ ਕਿਉਂ ਮੁਲਾਕਾਤ ਕਰ ਰਹੇ ਹੈਗੇ ਆ, ਤੇ ਇਹਨਾਂ ਦੇ ਹੀ ਬੰਦੇ ਉਸ ਨੂੰ ਸਾਫ਼ ਸਪਸ਼ਟ ਆਪ ਭਾਜਪਾ RSS ਦੀ ਜਿਹੜੀ ਏਜੰਟ ਆ ਉਹ ਗਰਦਾਨ ਰਹੇ ਨੇ ਆਸ਼ਾ ਜਡੇਜਾ ਮੋਟਵਾਨੀ ਨੂੰ। ਸੋ ਹੁਣ ਪਰ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਅਮਰੀਕਨ ਸਿਟੀਜ਼ਨਸ ਨੂੰ ਤਰਜੀਹ ਦਿੰਦੇ ਹੋਏ H1B ਦੇ ਉੱਤੇ ਜਿਹੜੇ ਸਵਾਲੀਆ ਨਿਸ਼ਾਨ ਇਸ ਗੱਲੋਂ ਜਿਹੜੇ ਉਹ ਖੜੇ ਕਰ ਦਿੱਤੇ। ਕਹਿੰਦੇ ਵੀ ਇਹ ਨਾ ਸੋਚੋ ਵੀ ਅਮਰੀਕਾ ਦੇ ਵਿੱਚ ਹੈ ਨਹੀਂ ਆ ਵੀ ਟੈਲੈਂਟ ਜਿਹੜਾ ਉਹ ਨਹੀਂ ਹੈਗਾ। ਸੋ ਉਸ ਗੱਲ ਨੂੰ ਉਹਨਾਂ ਨੇ ਰੱਦੀ ਜਿਹੜਾ ਉਹ ਕਰਾਰ ਦਿੱਤਾ ਆ। ਉਦਾਂ ਕਹਿੰਦੇ ਵੀ ਦੇਖਿਆ ਜਾਵੇ USCIS ਨੇ ਹੁਣੇ ਜਿਹੜਾ ਉਹ ਆંકੜਾ ਜਿਹੜਾ ਉਹ ਦੱਸਿਆ ਵੀ 1,20,141 H1B ਵੀਜ਼ਾ ਐਪਲੀਕੇਸ਼ਨਸ 2026 ਦੇ ਲਈ ਜਿਹੜੀਆਂ ਉਹ ਸਿਲੈਕਟ ਕੀਤੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਈਵਨ ਦੋ ਉਹ ਜੌਬ ਕੱਟਸ ਜਿਹੜੀਆਂ ਆ ਉਹ ਕਰ ਰਹੇ ਆ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜੇ ਦੇਖਿਆ ਜਾਵੇ ਜਿਹੜੀਆਂ ਬਹੁਤ ਸਾਰੀਆਂ ਕੰਪਨੀਜ਼ ਆ ਉਹ H1B ਵੀਜ਼ਾਜ਼ ਦੇ ਉੱਤੇ ਲੋਕਾਂ ਨੂੰ ਇਸੇ ਕਰਕੇ ਸੱਦਦੀਆਂ ਆ, ਇਸੇ ਕਰਕੇ ਜਿਹੜੀਆਂ ਬੁਲਾਉਂਦੀਆਂ ਆ ਵੀ ਉਹਨਾਂ ਨੂੰ ਇੱਕ ਸਸਤੇ ਭਾਅ ਦੇ ਵਿੱਚ ਇੱਕ ਇੰਜੀਨੀਅਰ ਜਾਂ STEM ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕਾਂ ਦੀ ਜਿਹੜੀ ਆ ਉਹ ਮਿਲ ਜਾਂਦੇ ਆ। ਉਹੀ ਅਮਰੀਕਨ ਸਿਟੀਜ਼ਨ ਨੂੰ ਕਹਿੰਦੇ ਵੀ ਜ਼ਿਆਦਾ ਤਨਖਾਹ ਦੇਣੀ ਪੈਣੀ ਆ, ਤੇ ਇੱਥੇ ਜਿਹੜੀ ਆ ਇਸ ਟਾਈਮ H1B ਦੇ ਉੱਤੇ ਜੇ ਕੋਈ ਆਉਂਦਾ ਹੈ ਤੇ ਕਰਦਾ ਹੈ ਤੇ ਉਹ ਘੱਟ ਤਨਖਾਹ ਦੇ ਉੱਤੇ ਉਹਨਾਂ ਦਾ ਸਰ ਜਾਂਦਾ ਹੈ। ਸੋ ਆਉਂਦੇ ਸਮੇਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਥੋੜਾ H1B ਨੂੰ ਲੈ ਕੇ ਚੇਂਜਸ ਆ ਉਹ ਆਪਾਂ ਉਮੀਦ ਕਰ ਸਕਦੇ ਹਾਂ ਵੀ ਇੱਥੇ ਆ ਸਕਦੀਆਂ ਨੇ। ਜੀ, ਅੱਜ ਨਿਊਯਾਰਕ ਟਾਈਮ ਨੇ ਵੀ ਕਾਫੀ ਵੱਡਾ ਆਰਟੀਕਲ ਛਾਪਿਆ ਹੈਗਾ, ਖਾਸ ਕਰਕੇ ਸਟੂਡੈਂਟਸ ਨੂੰ ਲੈ ਕੇ, ਚਾਈਨੀਜ਼ ਮੂਲ ਦੇ ਜਿਹੜੇ ਸਟੂਡੈਂਟਸ ਆ ਵੀ ਕਿਉਂ USA ਨੇ ਡੋਰ ਖੋਲੇ ਸੀ ਚਾਈਨਾ ਦੇ ਸਟੂਡੈਂਟ ਦੇ ਲਈ 1970 ਦੇ ਵਿੱਚ, ਤੇ ਕਿਉਂ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਬੰਦ ਕਰ ਰਿਹਾ। ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਸਾਡੇ ਉਹ ਚੋਰੀ ਕਰ ਰਹੇ ਹੈਗੇ ਰਿਸਰਚ ਦਾ ਜੋ ਵੀ ਸਾਰਾ ਕੁਝ ਹੁੰਦਾ ਹੈਗਾ, ਡੁਪਲੀਕੇਟ ਕਰਦੇ ਆ ਉੱਥੇ ਜਾ ਕੇ। ਬਹੁਤ ਸਾਰੇ ਕਮਿਊਨਿਸਟ ਪਾਰਟੀ ਦੇ ਨਾਲ ਸੰਬੰਧਿਤ ਹੈਗੇ ਆ। ਉਹਨਾਂ ਦੇ ਕਈ ਗਰੁੱਪ ਆ ਜਿਹੜੇ ਹਾਈ ਸਕੂਲ ਲੈਵਲ ਤੇ ਹੀ ਬਣਾਉਣੇ ਸ਼ੁਰੂ ਕਰ ਦਿੰਦੇ ਹੈਗੇ ਆ। ਸੋ ਕਿਤੇ ਨਾ ਕਿਤੇ ਕਿਸੇ ਦੇ ਜਿਹੜੇ ਕਨੈਕਸ਼ਨ ਆ ਜਾਂਦੇ ਆ। ਸੋ ਚਾਈਨੀਜ਼ ਮੂਲ ਦੇ ਜਿਹੜੇ ਸਟੂਡੈਂਟ ਆ 2,70,000 ਦੇ ਕਰੀਬ, ਉਹਨਾਂ ਦਾ ਜਿਹੜਾ ਭਵਿੱਖ ਆ ਬਹੁਤ ਖਤਰੇ ਦੇ ਵਿੱਚ ਆ। ਹੋ ਸਕਦਾ ਉਹਨਾਂ ਚੋਂ ਕਈ ਲੋਕ ਮਿਲਟਰੀ ਦੇ ਨਾਲ ਵੀ ਜਾਂ ਕਮਿਊਨਿਸਟ ਪਾਰਟੀ ਦੇ ਨਾਲ ਵੀ ਸੰਬੰਧਿਤ ਹੋਣ। ਪਰ ਇਹ ਸਾਰਾ ਕੁਝ 1970 ਦੇ ਵਿੱਚ ਸ਼ੁਰੂ ਹੋਇਆ ਸੀਗਾ, ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜਿਮੀ ਕਾਰਟਰ ਹੋਣਾ ਨੇ ਇੱਕ ਜਿੱਦਾਂ ਸੌਫਟ ਪਾਵਰ ਡਿਪਲੋਮੇਸੀ ਯੂਜ਼ ਕੀਤੀ ਸੀ ਵੀ ਹਾਂ ਅਮਰੀਕਾ ਦੇ ਸਟੂਡੈਂਟ ਚਾਈਨਾ ਜਾ ਕੇ ਸਟੱਡੀ ਕਰਨ, ਚਾਈਨਾ ਦੇ ਜਿਹੜੇ ਸਟੂਡੈਂਟਸ ਆ ਉਹ ਅਮਰੀਕਾ ਦੇ ਵਿੱਚ ਆ ਸਕਦੇ ਹੈਗੇ ਆ। ਪਰ ਰੀਸੈਂਟਲੀ ਪਿਛਲੇ ਕਈ ਸਾਲਾਂ 'ਚ STEM ਨੂੰ ਲੈ ਕੇ ਇੱਥੇ ਬਹੁਤ ਸਟੂਡੈਂਟਸ ਆਏ ਆ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥ ਦੇ ਵਿੱਚ। ਸੋ ਉਹੀ ਸਾਰਾ ਕੁਛ ਅਮਰੀਕਾ ਨੂੰ ਹੁਣ ਖਤਰਾ ਲੱਗ ਰਿਹਾ ਹੈਗਾ ਵੀ ਚਾਈਨਾ ਵਾਲੇ ਜਿਹੜੇ ਸਾਡਾ ਇੱਥੋਂ ਜਦੋਂ ਪੜ੍ਹਦੇ ਆ, PhD ਕਰਦੇ ਆ, ਮੁੜ ਕੇ ਜਾ ਕੇ ਉਹ ਆਪਣਾ ਸਾਰਾ ਕੁਛ ਜਿਹੜੀ ਰਿਸਰਚ ਆ ਉਹ ਚੋਰੀ ਕਰਕੇ ਲੈ ਜਾਂਦੇ ਹੈਗੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਚਾਈਨਾ ਵਾਲੇ US ਦੀਆਂ ਯੂਨੀਵਰਸਿਟੀਜ਼ ਨੂੰ ਐਕਸਪਲੋਇਟ ਕਰ ਰਹੇ ਹੈਗੇ ਆ। ਪੈਸੇ ਸਾਡੇ ਆ, ਸਾਰਾ ਕੁਛ ਬਿਲਡਿੰਗ ਸਾਡੀਆਂ ਆ, ਰਿਸਰਚ ਲਈ ਅਸੀਂ ਪੈਸੇ ਦਿੰਦੇ ਹੈਗੇ ਆ। ਤੇ ਜਿਹੜੀਆਂ US ਦੀਆਂ ਯੂਨੀਵਰਸਿਟੀਜ਼ ਹੈਗੀਆਂ ਜਿੱਥੇ ਮਿਲਟਰੀ ਤੇ ਟੈਕਨੋਲੋਜੀ ਕੈਪੇਬਿਲਿਟੀਜ਼ ਦੇ ਅਬਾਊਟ ਵੀ ਰਿਸਰਚ ਹੁੰਦੀ ਆ, ਉਹਨਾਂ ਨੂੰ ਮੁੜ ਕੇ ਜਾ ਕੇ ਉਹ ਚਾਈਨਾ ਦੇ ਵਿੱਚ ਯੂਜ਼ ਕਰਦੇ ਆ। ਇਹ ਸਟੇਟ ਡਿਪਾਰਟਮੈਂਟ ਦੀ ਸਪੋਕਸਵੂਮਨ ਨੇ ਇਹ ਕਿਹਾ, ਕਹਿੰਦੇ ਭਈ ਐਵਰੀ ਵੀਜ਼ਾ
ਅਡਜਸਟੀਕੇਸ਼ਨ ਇਜ਼ ਏ ਨੈਸ਼ਨਲ ਸਿਕਿਉਰਿਟੀ ਡਿਸੀਜਨ। ਸੋ ਕਹਿੰਦੇ ਵੀ ਹਰ ਇੱਕ ਵੀਜ਼ਾ ਅਸੀਂ ਕੱਲਾ ਕੱਲਾ ਜਿਹੜਾ ਹੁਣ ਚੈੱਕ ਕਰਾਂਗੇ, ਖਾਸ ਕਰਕੇ ਜਿਹੜੇ ਚਾਈਨੀਜ਼ ਮੂਲ ਦੇ ਸਟੂਡੈਂਟਸ ਹੈਗੇ ਆ। ਪਰ ਇਹ ਹੁਣ ਨਹੀਂ ਸ਼ੁਰੂ ਹੋਇਆ, ਕਹਿੰਦੇ ਹਿਸਟਰੀ ਇਹ ਆ ਰਹੀ ਹੈ ਵੀ ਚਾਈਨਾ ਤੋਂ ਜਿਹੜੇ ਸਟੂਡੈਂਟਸ ਆ ਅਮਰੀਕਾ ਦੇ ਵਿੱਚ 1850 ਤੋਂ ਆ ਰਹੇ ਹੈਗੇ ਆ। ਜੰਗ ਵਿੰਗ ਆਫ ਜੇਲ ਕਾਲਜ ਪਹਿਲਾ ਚਾਈਨੀਜ਼ ਮੂਲ ਦਾ ਸਟੂਡੈਂਟ ਸੀ ਜੋ ਅਮਰੀਕਨ ਯੂਨੀਵਰਸਿਟੀ ਤੋਂ ਜੋ ਇੱਕ ਤਰ੍ਹਾਂ ਦੇ ਨਾਲ ਗ੍ਰੈਜੂਏਟ ਹੋਇਆ ਸੀਗਾ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਅਸਰ ਆ ਪੈ ਰਿਹਾ ਹੈਗਾ ਆ। ਸੋ ਇਸੇ ਤਰ੍ਹਾਂ ਇੰਡੀਆ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਉੱਤੇ ਵੀ ਪਊਗਾ, ਕਿਉਂਕਿ ਹੁਣ ਵੀਜ਼ੇ ਜਿਹੜੇ ਆ ਸਟਾਪ ਕੀਤੇ ਆ ਇਸ ਟਾਈਮ ਦੇ ਉੱਤੇ। ਇਹ ਕਹਿੰਦੇ ਪਈ ਪੂਰੇ ਅਸੀਂ ਜੋ ਉਹਨਾਂ ਨੂੰ ਵੈਟ ਕਰਾਂਗੇ। ਇੰਡੀਆ ਦੇ ਵੀ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ, ਹੋ ਸਕਦਾ ਉਹਨਾਂ ਦੇ ਵੀ ਕਿਸੇ ਕਮਿਊਨਿਸਟ ਪਾਰਟੀ ਦੇ ਨਾਲ ਸੰਬੰਧ ਹੋਣ। ਉਹਨਾਂ ਨੂੰ ਕਿਉਂਕਿ ਸਾਰਾ ਕੁਛ ਇਹ ਚੱਲਿਆ ਹੈਗਾ ਪੈਲਸਤੀਨੀਅਨ ਲੋਕਾਂ ਦੇ ਹੱਕ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਆ ਯੂਨੀਵਰਸਿਟੀ ਦੇ ਵਿੱਚ। ਕਈ ਜਗ੍ਹਾ ਦੇ ਉੱਤੇ ਸ਼ੀਸ਼ੇ ਵੀ ਤੋੜੇ ਗਏ ਜਦੋਂ ਪ੍ਰੋਟੈਸਟ ਹੁੰਦੇ ਆ, ਟੁੱਟ ਭੱਜ ਤਾਂ ਹੁੰਦੀ ਆ, ਟੈਂਟ ਲੰਮਾ ਲੰਮਾ ਸਮਾਂ ਲਾਏ ਗਏ। ਸੋ ਹੁਣ ਉਹ ਸਾਰਾ ਕੁਝ ਜਿਹੜਾ ਬਦਲ ਗਿਆ ਹੈਗਾ, ਟਰੰਪ ਉਹਨਾਂ ਦੀ ਸਰਕਾਰ ਆ ਗਈ ਆ। ਸੋ ਉਹ ਉਹਨਾਂ ਨੂੰ ਇਹ ਆ ਵੀ ਉਹ ਸਾਰੇ ਲੋਕ ਜਿਹੜੇ ਸਿੰਪਥੀ ਰੱਖਦੇ ਆ ਜਾਂ ਇਦਾਂ ਦਾ ਕੰਮ ਕਰਦੇ ਆ, ਸਾਡੇ ਅਮਰੀਕਾ 'ਚ ਆ ਕੇ ਰੌਲਾ ਪਾਉਂਦੇ ਆ, ਉਹਨਾਂ ਨੂੰ ਅਸੀਂ ਜਿਹੜੇ ਵੀਜ਼ੇ ਆ ਉਹ ਨਹੀਂ ਦੇਣੇ ਹੈਗੇ। ਜੀ ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਉਸ ਉੱਤੇ ਕਰਾਂਗੇ ਚਰਚਾ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਨਾਲ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਜਾਈਏ ਤਾਂ ਇਸ ਟਾਈਮ ਇਹ ਪਤਾ ਲੱਗ ਰਿਹਾ ਵੀ ਰਾਸ਼ਟਰਪਤੀ ਟਰੰਪ ਦਾਅਵਾ ਕਰ ਰਹੇ ਆ ਵੀ ਜਿਹੜਾ ਚੀਨ ਆ ਉਸਨੇ ਆਪਣੀ ਜੋ ਇਕਰਾਰ ਕੀਤਾ ਸੀ, ਟ੍ਰੇਡ ਸਮਝੌਤਾ ਜਿਹੜਾ ਉਹ ਕੀਤਾ ਸੀ ਉਹਨਾਂ ਦੇ ਨਾਲ, ਉਸ ਤੋਂ ਉਹ ਬੈਕ ਡਾਊਨ ਕਰ ਰਹੇ ਆ, ਉਸ ਦੀ ਵਾਇਲੇਸ਼ਨ ਕਰ ਰਹੇ ਆ। ਅੱਜ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੇ ਹੋਏ ਟਰੰਪ ਹੁਣਾਂ ਨੇ ਇਹ ਆਖਿਆ ਵੀ 2 ਹਫ਼ਤੇ ਪਹਿਲਾਂ ਚਾਈਨਾ ਬਹੁਤ ਮੰਦੀ ਹਾਲਤ ਦੇ ਵਿੱਚ ਸੀਗਾ। ਹਾਈ ਟੈਰਿਫ ਜਿਹੜੇ ਮੈਂ ਸੈੱਟ ਜਿਹੜੇ ਉਹ ਕੀਤੇ ਸੀ, ਕਹਿੰਦੇ ਵੀ ਚਾਈਨਾ ਦੇ ਲਈ ਟ੍ਰੇਡ ਕਰਨਾ ਨਾਮੁਮਕਿਨ ਸੀਗਾ। ਤੇ ਆਪਾਂ ਜਿਹੜਾ ਆ ਉਹ ਉੱਥੇ ਦੇਖਿਆ ਵੀ ਚਾਈਨਾ ਦੇ ਬਹੁਤ ਬੁਰੇ ਹਾਲ ਸੀਗੇ। ਕੋਲਡ ਟਰਕੀ ਇੱਕ ਹਿਸਾਬ ਦੇ ਨਾਲ ਉਹ ਹੋ ਗਿਆ ਤੇ ਕਈ ਫੈਕਟਰੀਆਂ ਉਹਨਾਂ ਦੀਆਂ ਬੰਦ ਹੋ ਗਈਆਂ ਤੇ ਉੱਥੇ ਸਿਵਲ ਅਨਰੈਸਟ ਕਹਿੰਦੇ ਵੀ ਉਹ ਵੀ ਹੋ ਸਕਦੀ ਸੀਗੀ। ਕਹਿੰਦੇ ਵੀ ਉਹਨਾਂ ਨੇ ਜਲਦੀ ਡੀਲ ਜਿਹੜੀ ਉਹ ਸਾਡੇ ਨਾਲ ਬਣਾਈ, ਬੈਡ ਸਿਚੁਏਸ਼ਨ ਚੋਂ ਬਾਹਰ ਨਿਕਲਣ ਦੇ ਲਈ ਮੈਂ ਐਜ਼ ਏ ਨਾਈਸ ਗਾਏ ਬਣ ਕੇ ਉਹਨਾਂ ਦੇ ਨਾਲ ਡੀਲ ਕੀਤੀ, ਟੈਰਿਫ ਜਿਹੜੇ ਉਹ ਘਟਾ ਵੀ ਦਿੱਤੇ, ਡੀਲ ਜਿਹੜੀ ਉਹ ਬਣੀ ਤੇ ਕਹਿੰਦੇ ਵੀ ਚਾਈਨਾ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਸਭ ਕੁਝ ਸਟੇਬਲਾਈਜ਼ ਹੋ ਗਿਆ। ਉਹਨਾਂ ਦੇ ਲਈ ਉਹ ਗੁੱਡ ਨਿਊਜ਼ ਸੀਗੀ। ਤੇ ਹੁਣ ਬੈਡ ਨਿਊਜ਼ ਇਹ ਆ ਵੀ ਜਿਹੜਾ ਚਾਈਨਾ ਵਾਲੇ ਆ ਕਹਿੰਦੇ ਵੀ ਕੋਈ ਸਰਪ੍ਰਾਈਜ਼ਿੰਗ ਗੱਲ ਤਾਂ ਨਹੀਂ, ਪਰ ਉਹਨਾਂ ਨੇ ਜਿਹੜਾ ਐਗਰੀਮੈਂਟ ਬਣਾਇਆ ਸੀ ਸਾਡੇ ਨਾਲ ਉਸ ਦੀ ਉਹ ਵਾਇਲੇਸ਼ਨ ਹੁਣ ਕਰ ਰਹੇ ਆ। ਸੋ ਇਹ ਜਿਹੜੇ ਟਰੰਪ ਹੁਣਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਜਿਹੜਾ ਉਹ ਦਾਅਵਾ ਕੀਤਾ ਹੈ। ਸੋ ਇਹਦਾ ਮਤਲਬ ਇਹ ਆ ਵੀ ਸ਼ਾਇਦ ਕਿ ਚਾਈਨਾ ਦੇ ਨਾਲ ਇੱਕ ਵਾਰੀ ਫੇਰ ਦੁਬਾਰਾ ਜਿਹੜੀ ਟ੍ਰੇਡ ਵਾਰ ਚਲੋ ਚੱਲ ਤਾਂ ਰਹੀ ਸੀ, ਜਿਹੜਾ ਇੱਕ ਸਮਝੌਤਾ ਹੋਇਆ ਸੀ ਉਹ ਦੁਬਾਰਾ ਰੱਦ ਹੋਊਗਾ, ਉਹ ਬਰਕਰਾਰ ਰਹੂਗਾ, ਕਿਵੇਂ ਜਿਹੜਾ ਉਹ ਹੋਊਗਾ ਇਹ ਇਸ ਟਾਈਮ ਸੋਚਣ ਵਿਚਾਰਨ ਵਾਲੀ ਜਿਹੜੀ ਗੱਲ ਆ। ਸੋ ਟਰੰਪ ਹੁਣਾਂ ਨੇ ਚਾਈਨਾ ਨੂੰ ਲੈ ਕੇ ਇਹ ਇੱਕ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਦਾਅਵਾ ਪੇਸ਼ ਕੀਤਾ ਆ। ਜਿਹੜੇ ਅਮਰੀਕਨਜ਼ ਆ ਜੋ ਜੌਬਲੈਸ ਬੈਨੀਫਿਟਸ ਦੇ ਲਈ, ਅਨਪਲਾਇਮੈਂਟ ਦੇ ਲਈ ਅਪਲਾਈ ਕਰ ਰਹੇ ਆ, ਉਹਨਾਂ ਦੀ ਗਿਣਤੀ ਦੇ ਵਿੱਚ ਪਿਛਲੇ ਹਫ਼ਤੇ ਕਾਫੀ ਵਾਧਾ ਹੋਇਆ ਹੈਗਾ ਆ। ਇਹ ਜਿਹੜੀ ਰਿਪੋਰਟ ਆ ਲੇਬਰ ਡਿਪਾਰਟਮੈਂਟ ਨੇ ਸ਼ੋ ਕੀਤੀ ਹੈਗੀ ਆ। ਕਹਿੰਦੇ ਵੀ 3.5 ਸਾਲਾਂ ਦੇ ਦੌਰਾਨ ਸਭ ਤੋਂ ਜ਼ਿਆਦਾ ਜਿਹੜੇ ਲੋਕ ਆ ਅਨਪਲਾਇਮੈਂਟ ਚੈੱਕ ਹੁਣ ਕਲੈਕਟ ਕਰ ਰਹੇ ਹੈਗੇ ਆ, ਜੇ ਪਿਛਲੇ 3.5 ਸਾਲਾਂ ਦਾ ਰੈਕੋਰਡ ਦੇਖਿਆ ਜਾਵੇ। ਯੂਐਸ ਟ੍ਰੇਡ ਕੋਰਟ ਨੇ ਵੈਡਨਸਡੇ ਬਲੌਕ ਕਰ ਦਿੱਤਾ ਸੀ ਟਰੰਪ ਉਹਨਾਂ ਦਾ ਟੈਰਿਫ ਨੂੰ ਲੈ ਕੇ, ਤੇ ਉਸ ਤੋਂ ਬਾਅਦ ਇੱਕ ਹੋਰ ਕੋਰਟ ਨੇ ਕਹਿਤਾ ਸੀ ਵੀ ਨਹੀਂ ਇਹ ਹੋ ਸਕਦਾ ਹੈਗਾ ਆ। ਸੋ ਕਾਫੀ ਜ਼ਿਆਦਾ ਜਿਹੜਾ ਆ ਅਨਰੈਸਟ ਚੱਲ ਰਿਹਾ ਹੈਗਾ। ਬਿਜ਼ਨਸ ਇੰਡਸਟਰੀ ਦੇ ਵਿੱਚ ਵੀ ਲੇ ਆਫ ਆਈਟੀ ਇੰਡਸਟਰੀ 'ਚ ਬਹੁਤ ਹੋ ਰਹੀ ਹੈ। ਇੰਟਲ ਹੋਰ ਕੰਪਨੀਆਂ ਉਹ ਤੁਹਾਡੇ ਨਾਲ ਆਪਾਂ ਪਿਛਲੇ ਸਮੇਂ ਦੇ ਵਿੱਚ ਦੱਸਦੇ ਰਹੇ ਹੈਗੇ ਆ। ਸੋ ਲੋਕ ਜੋ ਅਨਪਲਾਇਮੈਂਟ ਅਪਲਾਈ ਕਰ ਰਹੇ ਆ, ਕਾਫੀ ਨੰਬਰ ਉਹਨਾਂ 'ਚ ਵੱਧ ਰਹੇ ਹੈਗੇ ਆ ਪਿਛਲੇ ਸਾਲਾਂ ਦੇ ਦੌਰਾਨ। ਇਸੇ ਤਰ੍ਹਾਂ ਜਿਹੜੀ ਕੰਪਨੀਜ਼ ਆ ਉਹਨਾਂ ਦੇ ਪ੍ਰੋਫਿਟ ਵੀ ਕਾਫੀ ਘਟ ਰਹੇ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀਆਂ ਕੰਪਨੀਆਂ ਹੈਗੀਆਂ ਵਾਲਮਾਰਟ, ਟਾਰਗੇਟ ਜਾਂ ਹੋਰ, ਇਹਨਾਂ ਨੂੰ ਇਹ ਕਿਹਾ ਵੀ ਸੀ ਵੀ ਜੇ ਟੈਰਿਫ ਲੱਗਾ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਪ੍ਰਾਈਸਾਂ ਜਿਹੜੀਆਂ ਆ ਕੀਮਤਾਂ ਵਧਾ ਦਿਓ। ਸੋ ਹੁਣ ਉਹ ਕਹਿ ਰਹੇ ਆ ਵੀ ਜੇ ਅਸੀਂ ਕੀਮਤਾਂ ਨਹੀਂ ਵਧਾਉਂਦੇ ਤੇ ਸਾਡਾ ਜਿਹੜਾ ਪ੍ਰੋਫਿਟ ਆ ਉਹ ਮਰ ਜਾਣਾ ਹੈਗਾ। ਜੀ ਜੀ। ਅਗਲੀ ਜਿਹੜੀ ਅਗਲੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ਇਸ ਟਾਈਮ ਚਰਚਾ ਜਿਹੜੀ ਆ ਇਹ ਚੱਲ ਰਹੀ ਆ ਵੀ ਹਮਾਸ ਤੇ ਇਜ਼ਰਾਈਲ ਦੇ ਦਰਮਿਆਨ ਸਮਝੌਤਾ ਹੋ ਸਕਦਾ ਆ। 60 ਦਿਨਾਂ ਦੀ ਸੀਜ਼ ਫਾਇਰ ਨੂੰ ਲੈ ਕੇ ਜਿਹੜਾ ਪ੍ਰਪੋਜ਼ਲ ਆ ਉਸ ਨੂੰ ਲੈ ਕੇ ਯੂਐਸ ਕਹਿ ਰਿਹਾ ਵੀ ਉਹ ਉਤਸ਼ਾਹਿਤ ਆ, ਆਪਟਿਮਿਜ਼ਮ ਦਿਖਾ ਰਿਹਾ ਆ ਵੀ ਐਕਸਪ੍ਰੈਸ ਇਸ ਤਰੀਕੇ ਦੇ ਨਾਲ ਕੀਤਾ ਗਿਆ ਆ। ਇਹਨਾਂ ਦੋਨਾਂ ਦੇ ਵਿੱਚ ਜਿਹੜੀ ਸੀਜ਼ ਫਾਇਰ ਦੇ ਬਦਲੇ ਜਿਹੜੇ ਹਮਾਸ ਵਾਲੇ ਆ ਜਿਹੜੇ ਬੰਧਕ ਬਣਾਏ ਸੀਗੇ ਗਾਜ਼ਾ ਦੇ ਵਿੱਚ, ਇਜ਼ਰਾਈਲ ਤੋਂ ਜਿਹੜੇ ਬੰਦਿਆਂ ਨੂੰ ਉਹਨਾਂ ਨੇ ਬੰਧਕ ਬਣਾਇਆ ਸੀ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ। ਹਮਾਸ ਕਹਿੰਦਾ ਵੀ ਇਸ ਟਾਈਮ ਜਿਹੜੇ ਸੀਜ਼ ਫਾਇਰ ਨੂੰ ਲੈ ਕੇ ਪ੍ਰਪੋਜ਼ਲ ਸੀ ਉਹ ਉਸ ਨੂੰ ਰਿਵਿਊ ਕੀਤਾ ਜਾ ਰਿਹਾ ਹੈਗਾ ਆ। ਸੋ ਇੱਕ ਜਿਹੜਾ ਕਹਿੰਦੇ ਵੀ ਹਾਲ ਦੀ ਘੜੀ ਜਿਹੜੇ ਕਈ ਜਿਹੜੀਆਂ ਗੱਲਾਂ ਆ ਉਹ ਉਹਨਾਂ ਦੀਆਂ ਕੀ ਡਿਮਾਂਡਸ ਤੋਂ ਜਿਹੜੀਆਂ ਵੱਖਰੀਆਂ ਵੀ ਹੈਗੀਆਂ ਆ, ਪਰ ਜਿਹੜਾ ਅਮਰੀਕਨ ਐਡਮਿਨਿਸਟ੍ਰੇਸ਼ਨ, ਟਰੰਪ ਐਡਮਿਨਿਸਟ੍ਰੇਸ਼ਨ ਇਹ ਸੁਜੈਸਟ ਕਰ ਰਿਹਾ ਆ ਵੀ ਜੇ ਡੀਲ ਹੁੰਦੀ ਆ ਤਾਂ 60 ਦਿਨਾਂ ਲਈ 2 ਮਹੀਨਿਆਂ ਦੇ ਲਈ ਜਿਹੜੀ ਫਾਈਟਿੰਗ ਆ ਉਹ ਰੁਕ ਜਾਵੇਗੀ। ਸੋ ਈਵਨ ਦੋ ਹਰਜੋਤ ਸਿੰਘ ਜੀ ਲਗਾਤਾਰ ਉੱਥੇ ਕਤਲੋਗਾਰਤ
ਉਸੇ ਤਰੀਕੇ ਦੇ ਨਾਲ ਜਾਰੀ ਆ। ਜਦੋਂ ਤੋਂ ਹਮਾਸ ਨੇ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਸੀ, ਉਸ ਤੋਂ ਬਾਅਦ ਇਜ਼ਰਾਈਲ ਨੂੰ 2 ਵਰ੍ਹਿਆਂ ਤੋਂ ਵੱਧ ਦਾ ਵਕਤ ਹੋ ਗਿਆ ਆਲਮੋਸਟ। ਉਹਨਾਂ ਨੇ ਗਾਜ਼ਾ ਨੂੰ ਇੱਕ ਹਿਸਾਬ ਦੇ ਨਾਲ ਖੰਡਰ ਜਿਹੜਾ ਆ, ਉਹ ਮਲਬੇ ਦਾ ਢੇਰ ਜਿਹੜਾ ਉਹ ਬਣਾ ਕੇ ਰੱਖ ਦਿੱਤਾ ਆ। 50,000 ਤੋਂ ਵੱਧ ਲੋਕ ਹੁਣ ਤੱਕ ਉੱਥੇ ਮਾਰੇ ਜਾ ਚੁੱਕੇ ਆ ਤੇ 2 ਮਿਲੀਅਨ ਤੋਂ ਵੱਧ ਇਸ ਟਾਈਮ ਘਰੋਂ ਬੇਘਰ ਹੋਏ ਆ। ਟਰੰਪ ਹੁਣਾਂ ਨੇ ਵਿੱਚ ਜੇ ਕੁਛ ਮਹੀਨਾ ਕੁ ਪਹਿਲਾਂ ਕਹਿ ਸਕਦੇ ਹਾਂ ਵੀ ਇਹ ਵੀ ਇੱਕ ਆਈਡੀਆ ਫਲੋਟ ਕੀਤਾ ਸੀ ਵੀ ਗਾਜ਼ਾ ਨੂੰ ਐ ਕਲੀਨ ਕਰਕੇ ਤੇ ਇੱਕ ਵਧੀਆ ਰੀਅਲ estate ਦੇ ਤੌਰ ਦੇ ਉੱਤੇ ਉਸ ਨੂੰ ਅੱਗੇ ਵਧਾਉਣਾ ਚਾਹੁੰਦੇ ਹੈਗੇ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਇਹ ਆਪਣੀ ਉਹਨਾਂ ਦੀ ਸਿਕਿਉਰਿਟੀ ਕੌਂਸਲ ਦੇ ਵਿੱਚ, ਆਪਣੀ ਉਹਨਾਂ ਦੀ ਸਰਕਾਰ 'ਚ ਇਹ ਮਤਾ ਪਾਸ ਕੀਤਾ ਸੀਗਾ ਵੀ ਹਾਂ ਅਸੀਂ ਪੂਰਨ ਤੌਰ ਦੇ ਉੱਤੇ ਉੱਥੇ ਕਬਜ਼ਾ ਜਿਹੜਾ ਉਹ ਕਰਨਾ ਆ। ਸੋ ਹੁਣ ਡੀ-ਐਸਕੇਲੇਸ਼ਨ ਟੈਂਪਰੇਰੀ ਹੋ ਸਕੂਗੀ ਜਾਂ ਨਹੀਂ, ਉੱਥੇ ਲੜਾਈ ਜਿਹੜੀ ਉਹ ਲੁਕ ਸਕੂਗੀ, ਕਤਲੋਗਾਰਤ ਜਿਹੜੀ ਉਹ ਰੁਕ ਸਕੂਗੀ ਕਿ ਨਹੀਂ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਪਰ ਅਮਰੀਕਾ ਵਾਲੇ ਥੋੜੇ ਇਸ ਚੀਜ਼ ਦੇ ਵਿੱਚ ਆਪਟਿਮਿਜ਼ਮ ਸ਼ੋ ਕਰ ਰਹੇ ਆ ਵੀ ਕੁਝ ਹੋਸਟੇਜਸ ਦੇ ਬਦਲੇ ਹਮਾਸ ਤੇ ਇਜ਼ਰਾਈਲ ਦੇ ਦਰਮਿਆਨ 60 ਦਿਨਾਂ ਦੀ ਜਿਹੜੀ ਜੰਗਬੰਦੀ ਆ ਉਹ ਹੋ ਸਕਦੀ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ, ਉਹ ਕੈਨੇਡਾ ਦੀ ਸਰਕਾਰ, ਖਾਸ ਕਰਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਕਹਿ ਰਹੀਆਂ ਵੀ ਜੋ ਆਉਣ ਵਾਲੀ G7 ਸਮਿਟ ਹੋ ਰਹੀ ਆ ਉਹਦੇ ਵਿੱਚ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਨਾ ਸੱਦਿਆ ਜਾਵੇ। ਇਸ ਸਮਿਟ ਦੇ ਵਿੱਚ ਫਰਾਂਸ, UK, ਜਰਮਨੀ, ਇਟਲੀ, ਜਾਪਾਨ ਤੇ US ਤੋਂ ਪ੍ਰੈਜ਼ੀਡੈਂਟਸ ਤੇ ਹੋਰ ਯੂਰਪੀਅਨ ਕਮਿਸ਼ਨ ਦੇ ਜਿਹੜੇ ਹੈਡ ਆ ਉਹ ਪਹੁੰਚ ਰਹੇ ਹੈਗੇ ਆ। ਸਾਊਥ ਅਫਰੀਕਾ ਦੇ ਹਾਈ ਕਮਿਸ਼ਨਰ ਨੇ ਕਿਹਾ ਵੀ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਆ ਸਾਇਰਲ ਰਾਮਾਫੋਸਾ, ਉਹਨਾਂ ਨੂੰ ਵੀ ਇਸ ਮੀਟਿੰਗ ਦੇ ਲਈ ਸੱਦਿਆ ਗਿਆ ਆ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ੀ ਨੂੰ ਵੀ ਸੱਦਿਆ ਗਿਆ ਹੈਗਾ। ਮੋਦੀ ਨੂੰ ਜਿਹੜਾ 2019 ਚ G7 ਲੀਡਰ ਸਮਿਟ ਦੇ ਵਿੱਚ ਸੱਦਿਆ ਸੀ, ਪਰ ਪਿਛਲੇ ਸਮੇਂ ਦੇ ਦੌਰਾਨ ਜੋ ਕੁਝ ਸਿੱਖਾਂ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਵਾਪਰਿਆ ਹੈਗਾ, ਕੈਨੇਡਾ ਦੇ ਵਿੱਚ ਵਸਦੇ ਜਿਹੜੇ ਸਿੱਖ ਆ ਉਹ ਇਹ ਸੋਚਦੇ ਆ ਵੀ ਭਾਰਤ ਦੀ ਸਰਕਾਰ ਸ਼ਰੇਆਮ ਕੈਨੇਡਾ ਦੇ ਵਿੱਚ ਜੋ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕਰਦੀ ਆ। ਪਿਛਲੇ ਸਮਿਆਂ 'ਚ ਹਰਦੀਪ ਸਿੰਘ ਨਿੱਜਰ ਨੂੰ ਵੀ ਮਾਰਿਆ ਗਿਆ, ਹੋਰ ਕਈ ਸਾਰੇ ਸਿੱਖਾਂ ਦੇ ਉੱਤੇ ਜਿਹੜੇ ਹਮਲੇ ਕੀਤੇ ਗਏ ਹੈਗੇ ਆ। ਟੋਰਾਂਟੋ ਬੇਸਡ ਸਿੱਖ ਫੈਡਰੇਸ਼ਨ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਨਵੀਟੇਸ਼ਨ ਇਹ ਨਹੀਂ ਦਿੱਤਾ ਜਾਣਾ ਚਾਹੀਦਾ ਜਦੋਂ ਤੱਕ ਇੰਡੀਆ ਵਾਲੇ ਕੋਆਪਰੇਟ ਨਹੀਂ ਕਰਦੇ, ਜੋ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ 2023 ਦੇ ਵਿੱਚ ਭਾਈ ਨਿੱਜਰ ਨੂੰ ਲੈ ਕੇ। ਤੇ ਫੋਰਨ ਮਿਨਿਸਟਰ ਜਿਹੜੀ ਉੱਥੇ ਦੀ ਆ ਅਨੀਤਾ ਆਨੰਦ, ਉਹਨਾਂ ਨੇ ਇਹ ਕਿਹਾ ਵੀ ਸਾਡੀ ਜਿਹੜੀ ਇੰਡੀਆ ਦੇ ਕਾਊਂਟਰ ਪਾਰਟਸ ਦੇ ਨਾਲ ਬੜੀ ਪ੍ਰੋਡਕਟਿਵ ਡਿਸਕਸ਼ਨ ਚੱਲ ਰਹੀ ਆ ਇਕਨੋਮਿਕ ਕੋਆਪਰੇਸ਼ਨ ਨੂੰ ਲੈ ਕੇ, ਪਰ ਸਿੱਖ ਜੋ ਆ ਉਹ ਇਹ ਕਹਿ ਰਹੇ ਆ ਵੀ ਇਕਨੋਮਿਕ ਕੰਸਰਨ ਨਾਲੋਂ ਹਿਊਮਨ ਰਾਈਟਸ ਪਹਿਲਾਂ ਆਉਂਦੇ ਹੈਗੇ ਆ। ਸੋ ਇਹਦੇ ਉੱਤੇ ਜਿਹੜਾ ਵਰਕਆਊਟ ਕਰਨਾ ਚਾਹੀਦਾ। ਸੋ ਇਸੇ ਤਰ੍ਹਾਂ ਫਰੀडम ਕਾਕਸ ਨੇ ਪਿਛਲੇ ਦਿਨਾਂ ਦੇ ਦੌਰਾਨ ਕਾਫੀ ਜ਼ਿਆਦਾ ਇਹਦੇ ਤੇ ਕੰਮ ਕੀਤਾ, ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ। ਉਹਨਾਂ ਨੇ ਵੀ ਸ਼ਰੇਆਮ ਕਿਹਾ ਕਿਸ ਤਰ੍ਹਾਂ ਜਿਹੜਾ ਇਕੱਲਾ ਇੰਡੀਆ ਨਹੀਂ, ਹੋਰ ਸਰਕਾਰਾਂ ਵੀ ਜਿਹੜੀਆਂ ਬਾਹਰ ਅਮਰੀਕਾ ਜਾਂ ਕੈਨੇਡਾ ਵਾਸਤੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਜਿਹੜੇ ਅਟੈਕ ਕਰਦੇ ਹੈਗੇ ਆ। ਸੋ ਜਿਹੜੇ ਸਿੱਖ ਅਮਰੀਕਨ ਆ ਉਹ ਇਸ ਟਾਈਮ ਕਾਫੀ ਜ਼ਿਆਦਾ ਜਿਹੜਾ ਜ਼ੋਰ ਲਾ ਰਹੇ ਆ ਕੈਨੇਡਾ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ, ਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਸ ਨੂੰ ਰਿਕੋਗਨਾਈਜ਼ ਕੀਤਾ ਜਾਵੇ ਵੀ ਇੰਡੀਆ ਵਾਲੇ ਇਨਵਿਜ਼ੀਬਲ ਇਨਵੇਡਰ ਹੈਗੇ ਆ ਦੋਨਾਂ ਮੁਲਕਾਂ ਦੇ ਵਿੱਚ। ਇਹ ਇਕੱਲਾ ਇਲੈਕਸ਼ਨ ਦਾ ਨਹੀਂ ਹੈ, ਪਰ ਇਲੈਕਸ਼ਨ ਦੇ ਵਿੱਚ ਇੰਟਰਫੀਰੈਂਸ ਕਰਦੇ ਆ। ਇਸ ਤੋਂ ਬਿਨਾਂ ਇੰਟੀਮੀਡੇਟ ਕਰਦੇ ਆ, ਜਿਹੜੇ ਵੱਖ-ਵੱਖ ਟੈਕਟਿਕਸ ਯੂਜ਼ ਕੀਤੇ ਜਾ ਰਹੇ ਆ, ਗੈਂਗਸਟਰਾਂ ਨੂੰ ਯੂਜ਼ ਕੀਤਾ ਜਾ ਰਿਹਾ ਆ। ਇਹ ਆਪਾਂ ਸਾਰਿਆਂ ਨੂੰ ਪਤਾ ਹੀ ਆ, ਇਹ ਹੁਣ ਕੋਈ ਲੁਕਿਆ ਛਿਪਿਆ ਜਿਹੜਾ ਸੀਕ੍ਰੇਟ ਨਹੀਂ ਹੈਗਾ। ਗਵਰਨਮੈਂਟ ਦੀਆਂ ਇਨਕੁਆਇਰੀਜ਼ ਕਹਿੰਦੇ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ। ਜਿਹੜੇ ਕੈਨੇਡਾ ਦੇ ਸਿੱਖ ਆ ਉਹਨਾਂ ਨੂੰ ਆਪਣੇ ਜਿਹੜੇ ਨਵੇਂ ਇਲੈਕਟਡ ਮੈਂਬਰ ਪਾਰਲੀਮੈਂਟਸ ਆ ਉਹਨਾਂ ਨੂੰ ਪੁਸ਼ ਕਰਨਾ ਚਾਹੀਦਾ ਹੈਗਾ। ਬਿੱਲ C-70 ਇੱਕ ਨਵਾਂ ਲਾਇਆ ਕੈਨੇਡਾ ਦੇ ਵਿੱਚ, ਇੱਕ ਉਹਦੇ ਉੱਤੇ ਕਾਊਂਟਰ ਫੋਰਨ ਇੰਟਰਫੀਰੈਂਸ ਐਕਟ ਬਿੱਲ C-70, ਇਹ ਕ੍ਰਿਮੀਨਲਾਈਜ਼ ਕਰੂਗਾ ਜਿਹੜੇ ਹਰਾਸਮੈਂਟ ਕਰਦੇ ਹੈਗੇ ਆ ਔਨ ਬਿਹਾਫ ਆਫ ਫੋਰਨ ਗਵਰਨਮੈਂਟ। ਜਿੱਦਾਂ ਦਾ ਜਿਹੜਾ ਆਪਣਾ ਕੈਲੀਫੋਰਨੀਆ ਦੇ ਵਿੱਚ ਜਿਹੜਾ SB 509 ਬਿੱਲ ਨੂੰ ਲੈ ਕੇ ਆਪਾਂ ਜਿਹੜਾ ਰੌਲਾ ਪਾ ਰਹੇ ਆ, ਹੁਣ ਉਹ ਸੈਨੇਟ ਦੇ ਵਿੱਚ ਜਾਣਾ ਹੈਗਾ। ਇਸੇ ਤਰ੍ਹਾਂ ਕੈਨੇਡਾ ਦੇ ਸਿੱਖ ਕਹਿੰਦੇ ਆ ਵੀ ਡਿਪਲੋਮੈਟਿਕ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈਗੀ ਆ, ਡਾਇਰੈਕਟ ਅੰਗੇਜਮੈਂਟ ਲਾ ਇਨਫੋਰਸਮੈਂਟ ਦੀ। ਹਰ ਇੱਕ ਜਿਹੜੀ ਆਰਗੇਨਾਈਜੇਸ਼ਨ, ਜਿਹੜੇ ਹਰ ਇੱਕ ਸਿੱਖ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਖਤਰਾ ਲੱਗਦਾ ਆ ਜਾਂ ਹੋਰ ਵੀ ਮਿਨੋਰਟੀਜ਼ ਹੈਗੀਆਂ, ਉਹਨਾਂ ਨੂੰ
ਲਾ ਇਨਫੋਰਸਮੈਂਟ ਦੇ ਨਾਲ ਜਿਹੜਾ ਬਿਲਕੁਲ ਕੰਟੈਕਟ ਬਣਾਉਣਾ ਚਾਹੀਦਾ। ਹਰਦੀਪ ਸਿੰਘ ਨਿੱਜਰ ਹੋਣਾ ਦੀ ਅਸੈਸੀਨੇਸ਼ਨ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬਿਲਕੁਲ ਜਿਹੜਾ ਹੈ ਕੱਲੇ ਉੱਥੇ ਦੇ ਮੈਂਬਰ ਪਾਰਲੀਮੈਂਟ ਨੂੰ ਮਿਲਣਾ ਚਾਹੀਦਾ। ਗਲੋਬਲ ਕੋਆਰਡੀਨੇਸ਼ਨ ਕਰਨੀ ਚਾਹੀਦੀ ਆ G7 ਦੇ ਉੱਤੇ, ਕਿਉਂਕਿ ਕੈਨੇਡਾ ਵਾਲੇ ਇਸ ਵਾਰੀ ਹੋਸਟ ਕਰ ਰਹੇ ਆ G7 ਨੂੰ। ਜਿਹੜੇ ਡਾਇਸਪੋਰਾ ਸਿੱਖ ਆ ਉਹਨਾਂ ਨੂੰ ਆਪਣੀਆਂ ਆਵਾਜ਼ਾਂ ਜਿਹੜੀਆਂ ਸਿੱਖ ਵੌਇਸਸ ਉਹਨਾਂ ਨੂੰ ਮਲਟੀਲੇਟਰਲ ਫੋਰਮ ਦੇ ਉੱਤੇ ਪਹੁੰਚਾਉਣੀਆਂ ਚਾਹੀਦੀਆਂ। ਇਮੀਗ੍ਰੇਸ਼ਨ ਸੇਫਗਾਰਡ ਦੇ ਲਈ ਜਿਸ ਹਿਸਾਬ ਦੇ ਨਾਲ ਵੀਜ਼ੇ ਦਿੱਤੇ ਗਏ ਆ, ਆਪਾਂ ਦੇਖਿਆ ਅਮਰੀਕਾ 'ਚ ਵੀ ਕਿੰਨੀ ਇਲੀਗਲ ਇਮੀਗ੍ਰੇਸ਼ਨ ਹੋਈ ਆ, ਉਹਦੇ ਵਿੱਚ ਇਦਾਂ ਦੇ ਕ੍ਰਿਮੀਨਲ ਐਕਟੀਵਿਟੀ ਵਾਲੇ ਲੋਕ ਆ ਗਏ ਆ ਜੋ ਇੱਥੇ ਆ ਕੇ ਅਮਰੀਕਨ ਸਿਟੀਜ਼ਨ ਨੂੰ ਜਿਹੜਾ ਥ੍ਰੈਟ ਕਰ ਰਹੇ ਹੈਗੇ ਆ। ਸੋ ਇਸ ਸਾਰੇ ਕਾਸੇ ਦੇ ਉੱਤੇ ਕਾਫੀ ਕੁਝ ਜਿਹੜੇ ਸਿੱਖ ਆ ਉਹ ਕਰ ਵੀ ਰਹੇ ਆ ਤੇ ਉਹਨਾਂ ਨੂੰ ਕਰਨਾ ਵੀ ਚਾਹੀਦਾ ਹੈ। ਸੋ ਇਸੇ ਕਰਕੇ ਜਿਹੜੇ ਕੈਨੇਡਾ ਵਾਸਤੇ ਸਿੱਖ ਆ ਉਹਨਾਂ ਨੇ ਕੈਨੇਡਾ ਦੀ ਸਰਕਾਰ ਨੂੰ ਇਹ ਗੁਹਾਰ ਲਾਈ ਆ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਇਸ ਸਮਿਟ ਤੇ ਬੁਲਾਇਆ ਨਾ ਜਾਵੇ। ਸੋ ਉਹ ਮੰਨਦੇ ਆ ਜਾਂ ਨਹੀਂ ਮੰਨਦੇ ਇਹ ਡਿਫਰੈਂਟ ਗੱਲ ਆ, ਪਰ ਆਵਾਜ਼ ਜ਼ਰੂਰ ਹੁਣ ਇਹ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਪਹੁੰਚ ਗਈ ਹੈਗੀ ਹੈ ਜੀ। ਇੰਡੀਆ ਵਾਲੇ ਆਪ ਹੀ ਦੱਸ ਰਹੇ ਸੀ ਵੀ ਅਜੇ ਤੱਕ ਸੱਦਾ ਸੁੱਦਾ ਜਿਹੜਾ ਉਹ ਆਇਆ ਨਹੀਂ ਆ। ਅਮਰੀਕਾ ਦੇ ਵਿੱਚ ਵੀ ਉਹ ਤੁਰੇ ਫਿਰਦੇ ਰਹੇ ਸੀਗੇ ਜਦੋਂ ਟਰੰਪ ਹੁਣਾਂ ਦੀ ਸਹੁੰ ਚੁੱਕ ਸਮਾਗਮ ਸੀਗੀ, ਉਸ ਟਾਈਮ ਦੇ ਉੱਤੇ ਵੀ ਕੁਛ ਜਿਹੜਾ ਉਹ ਪੱਲੇ ਨਹੀਂ ਸੀ ਪਿਆ ਉਸ ਟਾਈਮ ਤੇ। ਹਾਂ, ਬਾਅਦ ਦੇ ਵਿੱਚ ਮੋਦੀ ਜਿੱਦਾਂ ਜ਼ਰੂਰ ਆ ਕੇ ਜਿਹੜਾ ਉਹ ਗਿਆ ਸੀ ਇੱਥੇ। ਇਸੇ ਤਰੀਕੇ ਦੇ ਨਾਲ ਹੁਣ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਵੀ ਇਹਦੇ ਵਿੱਚ ਵੀ ਜੇ G7 ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਕਿੰਨੇ ਜਿਹੜੇ ਆ 90s ਤੋਂ 2000 ਤੋਂ ਲਗਾਤਾਰ ਸੱਦਿਆ ਜਾਂਦਾ ਰਿਹਾ ਆ। ਇਸ ਵਾਰ ਅਜੇ ਜਿਹੜਾ ਪੂਰੀ ਤਰ੍ਹਾਂ ਖੁੱਲ ਕੇ ਜਿਹੜੀ ਉਹ ਗੱਲ ਸਾਹਮਣੇ ਜਿਹੜੀ ਉਹ ਨਹੀਂ ਆ ਰਹੀ। ਸੋ ਅੰਦਰ ਖਾਤੇ ਜੋ ਰਿਸ਼ਤਿਆਂ ਦੇ ਵਿੱਚ ਤਣਾਅ ਆ, ਇਹਦਾ ਮਤਲਬ ਉਸੇ ਤਰੀਕੇ ਦੇ ਨਾਲ ਬਰਕਰਾਰ ਜਿਹੜਾ ਉਹ ਚੱਲ ਰਿਹਾ, ਜੋ ਕਿ ਇੱਕ ਚੰਗੀ ਗੱਲ ਇਸ ਗੱਲ ਦੀ ਆ ਜੇ ਆਪਾਂ ਆਪਣੇ ਪੱਖ ਤੋਂ ਸਿੱਖਾਂ ਦੇ ਪੱਖ ਤੋਂ ਦੇਖੀਏ, ਮਾਈਨੋਰਟੀਜ਼ ਦੇ ਪੱਖ ਤੋਂ ਜਿਹੜਾ ਉਹ ਦੇਖੀਏ ਵੀ ਭਾਈ ਜੇ ਤੁਹਾਡੇ ਮੁਲਕ 'ਚ ਆ ਕੇ ਤੁਹਾਡੇ ਬੰਦੇ ਨੂੰ ਕੋਈ ਮਾਰਦਾ, ਅਸੈਸੀਨੇਟ ਕਰਦਾ ਆ, ਜਿੱਥੇ ਦੂਜੀ ਸਰਕਾਰ ਦਾ ਉਹਦੇ ਵਿੱਚ ਹੱਥ ਹੋਣ ਦਾ ਦਾਅਵਾ ਜਿਹੜਾ ਉਹ ਹੁੰਦਾ ਆ, ਉੱਥੇ ਦਾ ਪ੍ਰਧਾਨ ਮੰਤਰੀ ਏਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਉਹ ਪੇਸ਼ ਕਰਦਾ ਆ, ਮੂਹਰੇ ਆਪ ਆ ਕੇ ਜਿਹੜਾ ਉਹ ਕਹਿੰਦਾ ਆ, ਤੇ ਇਸ ਤਰੀਕੇ ਦੇ ਨਾਲ ਤਾਂ ਫਿਰ ਕਰਨਾ ਹੀ ਪੈਣਾ ਆ। ਅਦਰਵਾਈਜ਼ ਤਾਂ ਫਿਰ ਮਤਲਬ ਹੀ ਨਹੀਂ ਜਿਹੜਾ ਸੋਵਰਨਿਟੀ ਦਾ ਕੋਈ ਜਿਹੜਾ ਉਹ ਰਹਿ ਜਾਣਾ। ਸੋ ਭਾਰਤ ਇਸ ਟਾਈਮ ਜੈ ਸ਼ੰਕਰ ਦੀ ਵਿਦੇਸ਼ ਨੀਤੀ ਦੀ ਬੜੀ ਦੁਨੀਆ ਬੱਲੇ ਬੱਲੇ ਜਿਹੜੀ ਉਹ ਕਰਦੀ ਸੀ ਵੀ ਲੈ ਵੀ ਇਹਨੇ ਇਦਾਂ ਕਰਤਾ ਉਦਾਂ ਕਰਤਾ। ਪਾਕਿਸਤਾਨ ਵਾਲੇ ਮਾਮਲੇ ਦੇ ਵਿੱਚ ਵੀ ਜਿਹੜੀ ਉਹ ਹੋਈ ਹੈ, ਚਾਈਨਾ ਤੇ ਪਾਕਿਸਤਾਨ ਤੋਂ ਇੱਕ ਹਿਸਾਬ ਦੇ ਨਾਲ ਹਾਰ ਖਾਣ ਤੋਂ ਬਾਅਦ ਚ ਇਸ ਟਾਈਮ ਅਲੱਗ ਥਲੱਗ ਜਿਹੜਾ ਭਾਰਤ ਆ ਉਹ ਪਿਆ ਆ। ਸੋ ਇਹਨਾਂ ਦੀ ਜਿਹੜੀ ਡਿਪਲੋਮੇਸੀ ਆ ਜਾਂ ਇਹਨਾਂ ਦੀ ਜਿਹੜੀ ਕੂਟਨੀਤੀ ਉਹ ਇਸ ਟਾਈਮ ਚੰਗਾ ਗੋਤਾ ਜਿਹੜੀ ਉਹ ਖਾ ਰਹੀ ਆ। ਸੋ ਇਹਦੇ ਵਿੱਚ ਕੋਈ ਦੌਰ ਇਥੀਓਪੀਆ ਵਰਗੇ ਜਿਹੜੇ ਮੁਲਕਾਂ ਤੋਂ ਬਿਆਨ ਜਿਹੜੇ ਉਹ ਦਿਵਾਉਣੇ ਪੈ ਰਹੇ ਆ ਇੰਡੀਆ ਨੂੰ ਵੀ ਜਿਹੜਾ ਅਸੀਂ ਹਮਲਾ ਕੀਤਾ ਸੀ ਪਾਕਿਸਤਾਨ ਦੇ ਉੱਤੇ, ਜਿਹੜੇ ਅਟੈਕ ਕੀਤੇ ਸੀ ਜੀ ਅਸੀਂ, ਜਿਹੜੇ ਅੱਡਿਆਂ ਦੇ ਨੂੰ ਜਿਹੜਾ ਨਿਸ਼ਾਨਾ ਬਣਾਇਆ ਸੀ, ਉਹ ਬਿਲਕੁਲ ਜਾਇਜ਼ ਜਿਹੜੀ ਉਹ ਗੱਲ ਆ। ਕੋਈ ਵੀ ਵੱਡਾ ਮੁਲਕ ਉਹ ਸਾਹਮਣੇ ਨਹੀਂ ਆਇਆ। ਉਹਦੇ ਵਿੱਚ ਗੱਲ ਇਹ ਵੀ ਰਹੀ ਜਹਾਜ਼ ਵੀ ਸਟਾਲੇ, S-400 ਦਾ ਵੀ ਜਿਹੜਾ ਉਹ ਰੌਲਾ ਪੈ ਗਿਆ ਆ। ਕਈ ਮਿਲਟਰੀ ਵੈਬਸਾਈਟਸ ਦਾਅਵਾ ਕਰ ਰਹੀਆਂ ਵੀ ਹਾਂ ਉਸ ਨੂੰ ਨੁਕਸਾਨ ਜਿਹੜਾ ਉਹ ਪਹੁੰਚਿਆ ਹੋ ਸਕਦਾ ਆ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਤੋਂ ਬਾਅਦ ਦੇ ਵਿੱਚ ਇਸ ਟਾਈਮ ਭਾਰਤ ਅਲੱਗ ਥਲੱਗ ਜਿਹਾ ਜਿਹੜਾ ਹੋਇਆ ਪਿਆ ਆ। ਹਾਂ, ਉੱਥੇ ਡੀਂਗਾ ਜ਼ਰੂਰ ਹਾਕਦੇ ਆ ਹਰਜੋਤ ਸਿੰਘ ਜੀ ਵੀ ਚੌਥੀ ਸਭ ਤੋਂ ਵੱਡੀ ਜਿਹੜੀ ਅਸੀਂ ਜੀ ਇਕਨੋਮਿਕ ਪਾਵਰ ਬਣ ਗਏ ਆ। ਉੱਥੇ ਆਮ ਲੋਕਾਂ ਦਾ ਹਾਲ ਦੇਖੋ, ਗਰੀਬੀ 'ਚ ਗੁਰਬਤ ਦੇ ਵਿੱਚ ਉਸੇ ਤਰੀਕੇ ਦੇ ਨਾਲ ਲੋਕ ਜਿਹੜੇ ਉਹ ਫਸੇ ਪਏ ਆ। ਹਾਲਾਤ ਇੰਨੇ ਕੁ ਮਾੜੇ ਆ, ਮਹਿਜ ਕੁਛ ਕੁ ਚੁਣਿੰਦਾ ਹਜ਼ਾਰ, ਕੁਛ ਹਜ਼ਾਰ ਲੋਕਾਂ ਦੇ ਕੋਲ ਭਾਰਤ ਦੀ ਜਿਹੜੀ ਮੇਨ ਸੰਪਤੀ ਜਿਹੜੀ ਇਸ ਟਾਈਮ ਉਹ ਪਹੁੰਚੀ ਪਈ ਆ। ਆਮ ਲੋਕਾਂ ਦਾ ਹਾਲ ਉਸੇ ਤਰੀਕੇ ਦੇ ਨਾਲ ਮਾੜਾ ਆ। ਪਰ ਕੈਪੀਟਾ ਇਨਕਮ ਦੇ ਵਿੱਚ ਇੰਡੀਆ ਅਜੇ ਵੀ ਬਹੁਤ ਥੱਲੜਲੇ ਮੁਲਕਾਂ ਦੇ ਵਿੱਚ ਉਸ ਦਾ ਨਾਮ ਜਿਹੜਾ ਆਉਂਦਾ ਆ। ਨੋ ਡਾਊਟ ਪਾਪੂਲੇਸ਼ਨ ਵਾਈਜ਼ ਐਕਸਪੋਰਟ ਇੰਪੋਰਟ ਕਰਕੇ ਸਮਾਨ ਬਣਦਾ ਹੈ, ਉਹਦੇ ਕਰਕੇ ਲੱਗਦਾ ਵੀ ਉਹਨਾਂ ਦੀ ਬੜੀ ਸੋਹਣੀ ਇਕਨੋਮੀ ਜਿਹੜੀ ਆ ਉਹ ਅੱਗੇ ਚੱਲ ਰਹੀ ਆ। ਪਰ ਅੰਦਰ ਖਾਤੇ ਉੱਥੇ ਕੰਮ ਜਿਹੜਾ ਪੂਰਾ ਖੋਖਲਾ ਹੀ ਬਣਿਆ ਪਿਆ ਹੋਇਆ ਹੈ। ਅਜੇ ਰਸ਼ੀਆ ਵਾਲਿਆਂ ਨੇ 2 ਦਿਨ ਪਹਿਲਾਂ ਕਾਫੀ ਵੱਡਾ ਝਟਕਾ ਜਿਹੜਾ ਇੰਡੀਆ ਨੂੰ ਦਿੱਤਾ ਹੈ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਪਾਕਿਸਤਾਨ ਦੇ ਨਾਲ ਇੱਕ ਬਹੁਤ ਵੱਡੀ ਡੀਲ ਕੀਤੀ ਹੈਗੀ ਆ। ਇੱਕ ਮੈਗਾ ਪ੍ਰੋਜੈਕਟ $2.6 ਬਿਲੀਅਨ ਦਾ ਜਿਹੜਾ ਸਾਈਨ ਕੀਤਾ ਹੈਗਾ, ਜਿਹਦੇ ਨਾਲ ਜਿਹੜਾ ਇੰਡੀਆ ਦੀ ਸਰਕਾਰ ਆ ਉਹ ਇੱਕ ਤਰ੍ਹਾਂ ਨਾਲ ਹਿੱਲ ਗਈ ਆ ਵੀ ਅਸੀਂ ਤਾਂ ਜਿਸ ਟਾਈਮ ਦੇ ਉੱਤੇ ਅਮਰੀਕਾ ਯੂਕਰੇਨ ਦਾ ਪੂਰਾ ਸਾਥ ਦੇ ਰਿਹਾ ਸੀ, ਰਸ਼ੀਆ ਨੂੰ ਪੂਰਾ ਬਾਈਕਾਟ ਕੀਤਾ ਹੋਇਆ ਸੀ, ਉਸ ਟਾਈਮ ਉਹਨਾਂ ਤੋਂ ਤੇਲ ਖਰੀਦਦੇ ਰਹੇ ਹੈਗੇ ਆ। ਤੇ ਹੁਣ ਪਾਕਿਸਤਾਨ ਵਾਲਿਆਂ ਨੇ ਸਿੱਧਾ ਜਾ ਕੇ ਜਿਹੜਾ ਆ ਇਕਨੋਮਿਕ ਟਾਈਜ਼ ਉਹਨਾਂ ਦੇ ਨਾਲ ਓਪਨ ਕਰ ਲਈਆਂ ਪਾਕਿਸਤਾਨ ਦੇ ਨਾਲ। ਇਹ ਇੱਕ ਰਸ਼ੀਆ ਵੱਲੋਂ ਵੀ ਇੰਡੀਆ ਨੂੰ ਇੱਕ ਹੋਰ ਝਟਕਾ ਜਿਹੜਾ ਦਿੱਤਾ ਗਿਆ ਜੀ।
ਬਿਲਕੁਲ। ਹਰਜੋਤ ਸਿੰਘ ਜੀ, ਸਮਾਂ ਵੀ ਆਪਣਾ ਜਿਹੜਾ ਪ੍ਰੋਗਰਾਮ ਦਾ ਉਹ ਹੁਣ ਸਮਾਪਤ ਹੋ ਰਿਹਾ ਆ, ਤੇ ਜਾਂਦੇ ਜਾਂਦੇ ਜਿਹੜਾ ਆਪਾਂ ਇੱਕ ਵਾਰੀ ਫਿਰ ਦੱਸ ਜਾਈਏ, ਆਉਂਦੇ ਵੀਕਐਂਡ ਦੇ ਉੱਤੇ ਪਰਸੋਂ ਨੂੰ 1 ਤਰੀਕ ਨੂੰ ਗੁਰਦੁਆਰਾ ਸਾਹਿਬ ਗੁਰੂ ਦਸ਼ਮੇਸ਼ ਦਰਬਾਰ ਬੇਕਰਸਫੀਲਡ ਵਿਖੇ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਜਾਣਾ ਆ, ਸੋ ਉੱਥੇ ਵੀ ਸਾਰਿਆਂ ਨੂੰ ਹੁਮ ਹੁਮਾ ਕੇ ਪਹੁੰਚਣ ਦੇ ਲਈ ਬੇਨਤੀ ਕਰਦੇ ਹਾਂ। ਤੇ ਨਾਲ ਦੇ ਨਾਲ ਜਿਹੜਾ 7 ਜੂਨ ਨੂੰ ਜੋ ਸੈਨ ਫਰਾਂਸਿਸਕੋ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਆ, ਸ਼ਨਿਚਰਵਾਰ ਵਾਲੇ ਦਿਨ ਸੈਨ ਫਰਾਂਸਿਸਕੋ ਦੇ ਡਾਊਨਟਾਊਨ ਦੇ ਵਿੱਚ 88 ਸੈਕਿੰਡ ਸਟਰੀਟ ਤੋਂ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਸੋ ਸਾਰੇ ਜਾਣੇ ਉੱਥੇ ਹੁਮ ਹੁਮਾ ਕੇ ਜਿਹੜਾ ਉਹ ਪਹੁੰਚੋ। ਇਹਨਾਂ ਸਾਰੇ ਨਗਰ ਕੀਰਤਨਾਂ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹਨਾਂ ਦੀ ਲਸਾਨੀ ਸ਼ਹਾਦਤ 1984 ਤੇ ਉਸ ਤੋਂ ਬਾਅਦ ਦੇ ਸਾਰੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇਸ ਨਗਰ ਕੀਰਤਨ ਦੇ ਵਿੱਚ ਪਰਿਵਾਰਾਂ ਸਮੇਤ ਸ਼ਿਰਕਤ ਕਰਨ ਦੀ ਜਿਹੜੀ ਉਹ ਸਾਰੇ ਜਾਣੇ ਉਪਰਾਲਾ ਕਰੋ, ਕੋਸ਼ਿਸ਼ ਕਰੋ। ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ ਤੋਂ ਬੱਸ 7 ਤਰੀਕ ਨੂੰ ਨਗਰ ਕੀਰਤਨ ਦੇ ਲਈ ਸੈਨ ਫਰਾਂਸਿਸਕੋ ਵਾਲੇ ਸਵੇਰੇ ਜਿਹੜੀ ਉਹ 7:30 ਵਜੇ ਚੱਲਣੀ ਆ। ਸੋ ਜਿਹੜੇ ਟੈਰਾਬਿਊਨਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਜਿਹੜੇ ਵੀ ਇੱਛੁਕ ਨੇ ਜਾਣ ਵਾਲੇ, ਉਹ ਆਪਣਾ ਨਾਮ ਤੁਰੰਤ ਜਿਹੜਾ ਉਹ ਲਿਖਵਾਓ ਤਾਂ ਜੋ ਤੁਹਾਡੀ ਸੀਟ ਆ ਉਸ ਨੂੰ ਉੱਥੇ ਰਾਖਵੀਂ ਜਿਹੜੀ ਉਹ ਰੱਖੀ ਜਾ ਸਕੇ। ਰਾਜਕਰਮੀ ਸੀ ਕੁਝ ਕਾਲ ਆਈਆਂ ਸੀ, ਤਜਿੰਦਰ ਦੁਸਾਂਝ ਉਹਨਾਂ ਦਾ ਮੈਂ ਨੰਬਰ ਦੇ ਦੇਣਾ 5307516322। ਜੁਬਾ ਸਿਟੀ ਤੋਂ ਜੇ ਕਿਸੇ ਨੇ ਵੀ ਨਗਰ ਕੀਰਤਨ ਤੇ ਆਣਾ, ਉੱਥੋਂ ਜਿਹੜਾ ਜੁਬਾ ਸਿਟੀ ਟੈਰਾਬਿਊਨਾ ਗੁਰਦੁਆਰਾ ਸਾਹਿਬ ਆ, ਉੱਥੋਂ ਫ੍ਰੀ ਬੱਸ ਚੱਲਣੀ ਹੈਗੀ ਆ, ਤੇ 530752 ਤੇ ਅੱਜ ਹੀ ਉਹਨਾਂ ਨੂੰ ਕਾਲ ਕਰਕੇ ਆਪਣੇ ਨਾਮ ਲਿਖਾ ਦਿਓ, ਤਾਂ ਕਿ ਇਹ ਨਾ ਹੋਵੇ ਫਿਰ ਜਿਆਦੇ ਜਿਹੜੀ ਸੰਗਤ ਵੱਧ ਜਾਏ ਤਾਂ ਫਿਰ ਉਹਨਾਂ ਨੂੰ ਮੌਕੇ ਤੇ ਕੋਈ ਜਿਹੜਾ ਕਿਸੇ ਤਰ੍ਹਾਂ ਦਾ ਜਿਹੜਾ ਪ੍ਰਬੰਧ ਨਾ ਕਰ ਸਕਣ। ਸੋ ਪਹਿਲਾਂ ਹੀ ਨਾਮ ਜਿਹੜੇ ਲਿਖਾ ਦਿਓ 530752 ਜਿਹੜੀਆਂ ਹੋਰ ਗੁਰੂ ਘਰਾਂ ਤੋਂ ਵੀ ਜੇ ਕੋਈ ਕੰਟੈਕਟ ਆਪਣਾ ਦੇਣਾ ਚਾਹੁੰਦੇ ਹੈਗੇ ਆ, ਸੋ ਸਾਨੂੰ ਕੰਟੈਕਟ ਦੇ ਦਿਓ ਤੇ ਉਹ ਆਪਾਂ ਫਿਰ ਬਾਕੀ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜਾ ਆ ਅਨਾਉਂਸ ਕਰ ਦੇਵਾਂਗੇ ਜੀ। ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ, ਪ੍ਰੋਗਰਾਮ ਦੀ ਇੱਥੇ ਹੀ ਕਰਦੇ ਹਾਂ ਸਮਾਪਤੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।